ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਹ ਪ੍ਰੋਗਰਾਮ ਦੇ ਵਿੱਚ ਪੰਜਾਬ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਸਾਰੀਆਂ ਖਬਰਾਂ ਦੀ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਆ ਜੀ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਅੱਜ ਦੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਵਾਂਗੇ। ਬਹੁਤ-ਬਹੁਤ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਰੁਖ ਕਰੀਏ ਸਭ ਤੋਂ ਪਹਿਲਾਂ ਵੱਡੀ ਖਬਰ ਦਾ ਅੱਜ ਦੀ ਕਿ ਮੁੱਖ ਮੰਤਰੀ ਦੀ ਰਿਹਾਇਸ਼ ਤੇ ਰੇਡ ਹੋਈ ਹੈ ਜੀ। ਹਾਂਜੀ, ਦੇਖੋ ਗੁਰਪ੍ਰੀਤ ਜੀ, ਇਹ ਮੇਰੇ ਖਿਆਲ ਦੇ ਨਾਲ ਕੋਈ ਛੋਟੀ ਘਟਨਾ ਨਹੀਂ ਹੈ ਕਿ ਪੰਜਾਬ ਵਰਗੇ ਸੂਬੇ ਦੇ ਮੁੱਖ ਮੰਤਰੀ ਦੀ ਰਿਹਾਇਸ਼। ਹੁਣ ਦੇਖੋ, ਕਈ ਬੰਦੇ ਕਨਫਿਊਜ਼ ਹੋ ਸਕਦੇ ਆ ਕਿ ਰਿਹਾਇਸ਼ ਕਿੱਥੇ ਹੈ, ਕਿਉਂਕਿ ਹੁਣ ਮਾਨ ਸਾਹਿਬ ਦੀ ਰਿਹਾਇਸ਼, ਉਹ ਕਹਿੰਦੇ ਹੁੰਦੇ ਨਾ ਕਿ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ। ਬਈ ਉਹ ਕਿਹੜਾ ਸ਼ਹਿਰ ਹੈ ਜਿੱਥੇ ਮਾਨ ਸਾਹਿਬ ਦੀ ਰਿਹਾਇਸ਼? ਕਹਿੰਦੇ ਹੁੰਦੇ ਨਾ ਕਿ ਉਹ ਕਿਹੜੀ ਗਲੀ ਜਿੱਥੇ ਸਤੌਜ ਹੈ, ਪਟਿਆਲਾ ਹੈ, ਮੋਹਾਲੀ ਹੈ, ਚੰਡੀਗੜ੍ਹ ਹੈ। ਅਮਰੀਕਾ 'ਚ ਵੀ ਪਹਿਲਾਂ ਕੋਠੀ ਹੁੰਦੀ ਸੀ ਕਿ ਇਹਨਾਂ ਦੀ ਘਰ ਹੁੰਦਾ ਸੀਗਾ ਜੀ, ਫਿਰ ਬਾਅਦ 'ਚ ਚਲੋ ਸੈਪਰੇਸ਼ਨ ਹੋ ਗਈ, ਵੱਖਰਾ ਵਿਸ਼ਾ ਹੈ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ, ਇਸ ਤੋਂ ਇਲਾਵਾ ਜਲੰਧਰ ਉਹਨਾਂ ਨੇ ਤੁਹਾਡੇ ਵਾਸਤੇ ਸਪੈਸ਼ਲ ਇੱਕ ਘਰ ਲੈ ਲਿਆ ਸੀਗਾ, ਯਾਦ ਹੋਣਾ ਜੀ ਤੁਹਾਨੂੰ। ਹਾਂਜੀ, ਤੁਸੀਂ ਤਾਂ ਕਦੇ ਵੀ ਨਹੀਂ ਭੁੱਲ ਸਕਦੇ। ਤਾਂ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਇਸੇ ਤਰ੍ਹਾਂ ਦੁਬਿਧਾ ਦਾ ਸ਼ਿਕਾਰ ਬਣਾਉਂਦਾ ਹੈ ਕਿ ਬਈ ਰਿਹਾਇਸ਼ ਕਿਹੜੇ ਵਾਲੀ। ਤਾਂ ਦਿੱਲੀ ਦੇ ਵਿੱਚ ਇੱਕ ਸਰ ਕਪੂਰਥਲਾ ਹਾਊਸ ਹੈ, ਜਿਹੜਾ ਕਿ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਕਹਿ ਲਓ ਤਿਆਰ ਬਰ ਤਿਆਰ ਹੁੰਦਾ ਹੈ। ਪੰਜਾਬ ਦਾ ਮੁੱਖ ਮੰਤਰੀ ਜਾਂਦਾ ਹੈ, ਠਹਿਰਦਾ ਹੈ ਉੱਥੇ, ਬਕਾਇਦਾ ਹਰ ਟਾਈਮ ਮਤਲਬ ਕਿ ਨਫਰੀ ਹੁੰਦੀ ਹੈ। ਈਵਨ ਦੈਟ ਤੁਹਾਨੂੰ ਸ਼ਾਇਦ ਯਾਦ ਨਾ ਹੋਵੇ ਜਾਂ ਕੁਝ ਬੰਦਿਆਂ ਨੂੰ ਯਾਦ ਹੋਵੇ ਕਿ ਇੱਕ ਵਾਰੀ ਬਾਦਲ ਸਾਹਿਬ ਬਾਰੇ ਚਰਚਾ ਚੱਲੀ ਸੀ ਕਿ ਇਹ ਕਪੂਰਥਲਾ ਹਾਊਸ ਦੇ ਵਿੱਚ ਇਹਨਾਂ ਵਾਸਤੇ ਇੱਕ ਸਪੈਸ਼ਲ ਮੈਡੀਕਲ ਟੀਮ ਜਿਹੜੀ ਆ ਉੱਥੇ ਤਾਇਨਾਤ ਕੀਤੀ ਗਈ ਆ। ਬਠਿੰਡੇ ਦੇ ਉਹ ਡਾਕਟਰ ਸਨ ਤੇ ਉਹਨਾਂ ਬਾਰੇ ਕਿਹਾ ਗਿਆ ਕਿ ਬੇਸਿਕਲੀ ਉਹਨਾਂ ਦਾ ਯਾਨੀ ਜਿਹੜਾ ਹੈ ਕੰਮਕਾਰ ਜਾਂ ਰਹਿਣ ਸਹਿਣ ਜਾਂ ਨੇੜ ਤੇੜ ਜਾਂ ਟੱਬਰ ਟੀਰ ਉਹ ਉੱਥੇ ਦਾ ਸੀਗਾ, ਤਾਂ ਉਹਨਾਂ ਨੂੰ ਫੈਸਿਲਿਟੇਟ ਕੀਤਾ ਗਿਆ ਸੀ ਇੱਕ ਤਰ੍ਹਾਂ ਨਾਲ। ਇਹਦਾ ਬਹੁਤ ਰੌਲਾ ਪਿਆ ਸੀ ਜੀ, ਬਹੁਤ ਰੌਲਾ ਪਿਆ ਸੀਗਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉੱਥੇ ਰੇਡ ਪਈ ਆ ਤੇ ਜਿਹੜੇ ਅਧਿਕਾਰੀ ਆ ਉਹ ਉੱਥੇ ਪਹੁੰਚੇ ਨੇ ਸਭ। ਪਰ ਗੱਲ ਇਹ ਆ ਕਿ ਮੈਂ ਸ਼ਾਮੀ 6 ਵਜੇ ਤੱਕ, 6:30 ਵਜੇ ਤੱਕ ਵੇਂਦਾ ਰਿਹਾ ਗੁਰਪ੍ਰੀਤ ਜੀ, ਤੇ ਉਸ ਤੋਂ ਬਾਅਦ ਹੁਣ ਮੈਂ ਦੇਖਿਆ ਕਿ ਮਾਨ ਸਾਹਿਬ ਨੇ ਪਹਿਲੀ ਗੱਲ ਤੇ ਇਹ ਆ ਕਿ ਇਹ ਆਖਿਆ ਕਿ ਮੇਰੇ ਸੰਦੂਕ ਤੱਕ ਫੋਲ ਦਿੱਤੇ ਗਏ, ਯਾਨੀ ਜਨਾਨੀਆਂ ਦਾ ਜਿੱਦਾਂ ਸਮਾਨ ਹੁੰਦਾ ਹੈ। ਬਈ ਇਹ ਪੰਜਾਬੀਆਂ ਨੂੰ ਕੀ ਸਮਝ ਰਿਹਾ, ਮਤਲਬ ਕਿ ਉਹਨਾਂ ਨੇ ਜਿਵੇਂ ਉਹਨਾਂ ਦੀ ਇੱਕ ਆਦਤ ਹੈ ਨਾ ਕਿ ਜਦ ਉਹ ਇੱਥੇ ਹੋਣਗੇ ਪੰਜਾਬ ਦੇ ਵਿੱਚ, ਤਦ ਵੀ ਤੁਹਾਨੂੰ ਪਤਾ ਹੈ ਬਈ ਉਹ ਮਤਲਬ ਕਿ ਬਹੁਤ ਜ਼ਿਆਦਾ ਇਦਾਂ ਦੀਆਂ ਗੱਲਾਂ ਕਰਨਗੇ, ਰੰਗਲਾ ਪੰਜਾਬ ਜਾਂ ਇਦਾਂ ਉਹਦਾ ਤੁਸੀਂ ਦੇਖੇ ਹੋਣਾ। ਉਹ ਉਹਨਾਂ ਦਾ ਇੱਕ ਕਹਿ ਲਓ ਕਿ ਬੜਾ ਜਾਣਿਆ ਪਛਾਣਿਆ ਅੰਦਾਜ਼ ਹੈ। ਹੁਣ ਉਹਦੇ ਬਾਅਦ ਕੀ ਹੁੰਦਾ ਹੈ ਕਿ ਜਦੋਂ ਉਹ ਬਾਹਰ ਹੁੰਦੇ ਨੇ ਦਿੱਲੀ ਦੇ ਵਿੱਚ, ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਉੱਥੇ ਉਹ ਜਾ ਕੇ ਇੱਕ ਵੱਖਰੀ ਕਿਸਮ ਦਾ ਉਪ ਰਾਸ਼ਟਰਵਾਦ ਸਿਰਜਣ ਦੀ ਗੱਲ ਕਰਦੇ ਆ ਕਿ ਪੰਜਾਬੀਆਂ ਨਾਲ ਇਹ ਹੋ ਗਿਆ, ਵਾਹ ਹੋ ਗਿਆ। ਪਰ ਜੋ ਪੰਜਾਬੀਆਂ ਨਾਲ ਉਹਨਾਂ ਨੇ ਕੀਤਾ ਇੱਥੇ ਸਮੇਤ ਮੇਰੇ, ਜਿਸ ਤਰ੍ਹਾਂ ਇਹਨਾਂ ਨੇ ਲੋਕਾਂ ਦੇ ਪੇਜ ਉਡਵਾਏ, ਪੱਤਰਕਾਰ ਬੀਬੀ ਨੂੰ ਰਾਤੋਂ ਰਾਤ ਜੇਲ੍ਹ 'ਚ ਸੁੱਟ ਦਿੱਤਾ ਜਿਸਨੇ ਸ਼ੀਸ਼ ਮਹਿਲ ਦੀ ਰਿਪੋਰਟਿੰਗ ਕੀਤੀ ਸੀ। ਸੁਖਨੈਬ ਸਿੱਧੂ ਵਰਗਾ ਪੱਤਰਕਾਰ ਚੁੱਕ ਲਿਆ ਜਾਂਦਾ ਜਿਹੜਾ ਇਹਨਾਂ ਦੇ ਨਾਲ ਹੀ ਤੁਰਿਆ ਫਿਰਦਾ ਹੁੰਦਾ ਸੀਗਾ, ਪੰਨੂ ਵਰਗਿਆਂ ਨਾਲ। ਤਾਂ ਕਹਿਣ ਦਾ ਮਤਲਬ ਕਿ ਬਈ ਜੋ ਇੱਥੇ ਤੁਸੀਂ ਕੀਤਾ ਸੀਗਾ, ਹੁਣ ਉੱਥੇ ਉਪ ਰਾਸ਼ਟਰਵਾਦ ਨਾਲ ਜੋੜ ਰਹੇ ਹੋ ਕਿ ਇਹ ਪੰਜਾਬੀਅਤ ਦਾ ਮਸਲਾ। ਤੁਸੀਂ ਉਹਨਾਂ ਦੀ ਵਰਡਿੰਗ ਦੇਖੋ, ਮੈਂ ਤੁਹਾਨੂੰ ਇੱਕ ਜਾਂ ਅੱਧੇ ਮਿੰਟ 'ਚ ਦੱਸ ਦੇਣਾ। ਉਹ ਕਹਿੰਦੇ ਕਿ ਅੱਜ ਦਿੱਲੀ ਵਿਖੇ ਮੇਰੇ ਮੁੱਖ ਮੰਤਰੀ ਦੀ ਰਿਹਾਇਸ਼ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਗਈ। ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ। ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ। ਕੀ ਮੈਨੂੰ ਦੱਸਣਗੇ ਕਿ ਕੀ ਮਿਲਿਆ? ਦਿੱਲੀ ਪੁਲਿਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਬੀਜੇਪੀ ਵਾਲਿਆਂ ਦੇ ਕਾਰਨ ਕੀ ਉਹ ਉਹਨਾਂ ਦੇ ਘਰ ਰੇਡ ਮਾਰਨ ਦੀ ਹਿੰਮਤ ਵਿਖਾਉਣਗੇ? ਸਵਾਲ ਵਾਜਬ ਹੈ। ਜਾਂ ਸਿਰਫ ਆਮ ਆਦਮੀ ਪਾਰਟੀ ਅਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ? ਇਹ ਸਭ ਬੀਜੇਪੀ ਦੀ ਹਾਰ ਦੀ ਘਬਰਾਹਟ ਆ।
ਇਸ ਤਰ੍ਹਾਂ ਮੁੱਖ ਮੰਤਰੀ ਦੇ ਘਰ ਤੇ ਰੇਡ ਮਾਰਨਾ ਬਹੁਤ ਹੀ ਨਿੰਦਣਯੋਗ ਆ। ਤਾਂ ਸਰ ਪਿੱਛੇ ਜਾ ਕੇ ਤੁਸੀਂ ਜਦੋਂ ਉਹਦੇ ਕਮੈਂਟ ਖੋਲੋਗੇ ਇਸ ਪੋਸਟ ਦੇ, ਤਾਂ ਤੁਹਾਨੂੰ ਐਸੇ ਐਸੇ ਸਵਾਲ, ਐਸੇ ਐਸੇ ਤੱਤੇ ਕਮੈਂਟ ਮਿਲਣਗੇ ਕਿ ਹੈਰਾਨਗੀ ਦੀ ਗੱਲ ਹੈ। ਇੱਕ ਗੁਰਿੰਦਰ ਸਿੰਘ ਨਾਂ ਦੇ ਸੱਜਣ ਨੇ ਉੱਥੇ ਬੜੀ ਤਗੜੀ ਦਲੀਲ ਰੱਖੀ। ਉਹ ਕਹਿੰਦੇ ਕਿ ਚੋਣ ਕਮਿਸ਼ਨ ਦੇ ਅਫਸਰ ਨੇ ਕਿਹਾ ਕਿ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਜਿਹਦੇ ਜਵਾਬ ਦੇ ਵਿੱਚ ਕਪੂਰਥਲਾ ਹਾਊਸ ਦੇ ਵਿੱਚ ਤੈਨਾਤ ਅਫਸਰਾਂ ਨੇ ਕੈਮਰੇ ਤੇ ਆ ਕੇ ਕਿਹਾ ਕਿ ਅਸੀਂ 8 ਮੈਂਬਰਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ, ਪਰ ਉਹ ਅੰਦਰ ਗਏ ਹੀ ਨਹੀਂ, ਸਗੋਂ ਬਾਹਰ ਮੁੜ ਗਏ। ਜਦੋਂ ਫਿਰ ਹੁਣ ਅਫਸਰ ਅੰਦਰ ਗਏ ਹੀ ਨਹੀਂ ਗੁਰਪ੍ਰੀਤ ਜੀ, ਤੇ ਸਵਾਲ ਇਹ ਆ ਕਿ ਬਈ ਸੰਦੂਕ ਜਿਹੜੇ ਰੱਖੇ ਸੀ ਇਹਨਾਂ ਨੇ ਨਿੰਮ ਦੀ ਲੱਕੜ ਦੇ ਜਾਂ ਟਾਹਲੀ ਦੀ ਲੱਕੜ ਦੇ, ਉਹ ਫਿਰ ਫੋਲ ਕਿੰਨੇ ਨੇ ਜੀ। ਤੇ ਦੂਜੀ ਗੱਲ ਕਿ ਤੁਸੀਂ ਮੁੱਖ ਮੰਤਰੀ ਹੋ, ਪਰ ਕੀ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਇਹ ਕੁਝ ਜਿਹੜਾ ਹੈ ਉਹ ਚੱਲ ਨਹੀਂ ਸਕਦਾ? ਸਰ ਜਲੰਧਰ ਦੇ ਵਿੱਚ ਤੁਹਾਨੂੰ ਯਾਦ ਹੋਣਾ, ਤੁਸੀਂ ਜਲੰਧਰ ਦੇ ਪ੍ਰਤੱਖਦਰਸ਼ੀ ਰਹੇ ਹੋ, ਇੱਕ ਪੈਲਸ ਨੂੰ ਗੋਦਾਮ ਵਜੋਂ ਵਰਤਿਆ ਗਿਆ ਸੀਗਾ, ਉੱਥੋਂ ਸਮਾਨ ਜਾਂਦਾ ਸੀਗਾ। ਜੀ ਜੀ ਜੀ, ਤੁਹਾਨੂੰ ਯਾਦ ਹੋਏਗਾ। ਮਤਲਬ ਕਿ ਜੇ ਸਾਡੇ ਵਰਗਿਆਂ ਕੋਲ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ, ਤੁਹਾਡੇ ਵਰਗਿਆਂ ਕੋਲ ਤੇ ਜ਼ਿਆਦਾ ਹੋਏਗੀ। ਤਾਂ ਯਾਨੀ ਜੇ ਦੇਖੋ ਇੱਕ ਐਪ ਹੈ, ਐਪ ਦੇ ਵਿੱਚ ਸ਼ਿਕਾਇਤ ਹੁੰਦੀ ਹੈ, 100 ਮਿੰਟ ਦੇ ਅੰਦਰ ਅੰਦਰ ਉਸ ਸ਼ਿਕਾਇਤ ਦਾ ਨਤੀਜਾ ਦੇਣਾ ਹੁੰਦਾ ਹੈ। ਚੋਣ ਅਧਿਕਾਰੀ ਚਲੇ ਗਏ ਨੇ, ਸਗੋਂ ਦੀ ਤੁਸੀਂ ਉਹਨਾਂ ਨੂੰ ਨਾਲ ਦੀ ਨਾਲ ਕਹਿੰਦੇ ਕਿ ਅੰਦਰ ਵੜੋ, ਤੁਸੀਂ ਵੀਡੀਓਗ੍ਰਾਫੀ ਕਰਦੇ ਕਿ ਲਓ ਬਾਈ ਇਹਨਾਂ ਨੇ ਸਾਡਾ ਫੋਲਿਆ, ਸੰਦੂਕ ਫੋਲਿਆ, ਅਟੈਚੀ ਫੋਲਿਆ, ਇਹਦੇ ਚ ਦੱਸੋ ਹੁਣ ਕੀ ਨਿਕਲਿਆ, ਤੇ ਭਾਜਪਾ ਨੂੰ ਅਸੀਂ ਵੀ ਨਹੀਂ ਦਿੰਦੇ। ਤੁਸੀਂ ਤੇ ਉਹਨਾਂ ਨੂੰ ਅੰਦਰ ਹੀ ਨਹੀਂ ਦਾਖਲ ਹੋਣ ਦਿੱਤਾ। ਕਦੇ 3 ਕਹੇ ਅੰਦਰ ਚਲੇ ਜਾਓ, ਕਦੇ ਕਹਤਾ ਇਹਨਾਂ ਦੇ ਅਫਸਰ ਜਿਹੜਾ ਕਮੈਂਟ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ 8 ਚਲੇ ਜਾਓ। ਤੁਸੀਂ ਉਸ ਕਹਿ ਦੋ ਕਿਸੇ ਤੇ ਜਾਓ ਬਾਈ, ਜਿਹਨੇ ਜਾਣਾ ਚਲੇ ਜਾਓ। ਸਗੋਂ ਉਹਦੇ ਨਾਲ ਤੁਹਾਡੀ ਸ਼ਾਨ ਵੱਧਦੀ। ਕਿਉਂਕਿ ਦੇਖੋ ਗੁਰਪ੍ਰੀਤ ਜੀ, ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਬਲਕਾਰ ਸਿੱਧੂ ਦਾ ਇੱਕ ਗੀਤ ਸੀਗਾ, ਕਿੱਥੋਂ ਸੀ ਆਏ ਕੱਲ ਰਿਸ਼ਤੇਦਾਰ ਵੈਰਨੇ ਨੀ, ਕਿਹਦੀ ਸੀ ਜਿਪਸੀ ਤੇ ਚਿੱਟੀ ਕਾਰ ਵੈਰਨੇ ਨੀ। ਉਹ ਚਿੱਟੀ ਕਾਰ ਦਾ ਵੀ ਤੇ ਯੱਬ ਪਿਆ ਨਾ ਕੱਲ, ਉਹਦੇ ਵਿੱਚੋਂ ਨਗਦੀ ਬਰਾਮਦ ਹੋਈ, ਉਹਦੇ ਵਿੱਚੋਂ ਇਹਨਾਂ ਦੀ ਪਾਰਟੀ ਦੀ ਸਮੱਗਰੀ ਬਰਾਮਦ ਹੋਈ, ਦਾਰੂ ਪਿਆਲਾ ਬਰਾਮਦ ਹੋਇਆ। ਤਾਂ ਪੰਜਾਬ ਸਰਕਾਰ ਨੇ ਇਥੋਂ ਸਪਸ਼ਟ ਕਰਵਾਇਆ ਟਰਾਂਸਪੋਰਟ ਮਹਿਕਮੇ ਤੋਂ ਕਿ ਬਈ ਨਹੀਂ ਜੀ, ਇਹ ਤੇ ਗੱਡੀ ਜਿਹੜੀ ਆ ਉਹ ਜਾਲੀ ਨੰਬਰ ਪਲੇਟ ਵਾਲੀ ਆ। ਤਾਂ ਸਰ ਇਸ ਤਰ੍ਹਾਂ ਦੀਆਂ ਜੇ ਘਟਨਾਵਾਂ ਵਾਪਰ ਰਹੀਆਂ ਨੇ, ਹਾਂ ਮੈਂ ਇਸ ਗੱਲ ਤੇ ਵੀ ਸੰਭਾਵਨਾ ਰੱਖਦਾ ਗੁਰਪ੍ਰੀਤ ਜੀ ਕਿ ਸਾਡੇ ਮੁੱਖ ਮੰਤਰੀ ਨੂੰ ਨੀਵਾਂ ਵਿਖਾਉਣ ਵਾਸਤੇ ਹੋ ਸਕਦਾ ਕੰਪਲੇਂਟ ਵੀ ਇਹਨਾਂ ਨੇ ਕਰਵਾਤੀ ਹੋਵੇ। ਕਿਉਂਕਿ ਜਿਹੜੇ ਦੂਜੇ ਆ ਨਾ, ਕਿਉਂਕਿ ਦੇਖੋ ਮੈਨੂੰ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਸਾਹਿਬ ਦੀਆਂ ਨੀਤੀਆਂ ਦੀ ਜਾਂ ਐਕਸ਼ਨਸ ਦੀ ਆਲੋਚਨਾ ਕਰਨ ਦੀ ਆਜ਼ਾਦੀ ਹੈ, ਮੈਂ ਕਰੂੰਗਾ। ਪਰ ਜੇ ਕੋਈ ਮੇਰੇ ਮੁੱਖ ਮੰਤਰੀ ਨੂੰ ਇਦਾਂ ਮਤਲਬ ਕਿ ਉੱਥੇ ਦਿੱਲੀ ਦੇ ਵਿੱਚ ਬੇਇੱਜ਼ਤ ਕਰੇ, ਜ਼ਲੀਲ ਕਰੇ, ਫਿਰ ਮੈਂ ਆਪਦੇ ਮੁੱਖ ਮੰਤਰੀ ਨਾਲ ਵੀ ਖੜੂੰਗਾ, ਕਿਉਂਕਿ ਉਹ ਸਾਡੇ ਵਾਸਤੇ ਅਹੁਦਾ ਹੈ, ਉਹ ਸਾਡਾ ਇੱਕ ਤਰ੍ਹਾਂ ਨਾਲ ਕਹਿ ਲਓ ਮਾਣ ਹੈ ਪੰਜਾਬੀਆਂ ਦਾ। ਬੇਸ਼ੱਕ ਅਸੀਂ ਉਹਨਾਂ ਦੀਆਂ ਨੀਤੀਆਂ ਦੇ ਆਲੋਚਕ ਹੋ ਸਕਦੇ ਹਾਂ, ਅਸਹਿਮਤੀ ਸਾਡੀ ਹੋ ਸਕਦੀ ਹੈ, ਉਹਨਾਂ ਦੇ ਐਕਸ਼ਨਸ ਦੀ ਅਸੀਂ ਨਿੰਦਿਆ ਕਰ ਸਕਦੇ ਹਾਂ, ਜੀ ਕਿਉਂਕਿ ਉਹ ਨੁਮਾਇੰਦਾ ਤੇ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਹੋਇਆ ਸੀ ਤਾਂ ਤੁਹਾਡੇ ਕੋਲ ਮੌਕਾ ਸੀਗਾ, ਤੁਸੀਂ ਕਹਿੰਦੇ ਕਿ ਆਓ ਬਾਈ, ਤੁਸੀਂ ਸਗੋਂ ਕਿਉਂਕਿ ਇਹ ਉੱਥੋਂ ਕਿਲੋ ਕੇ 1.5 ਕਿਲੋਮੀਟਰ ਦੂਰੀ ਤੇ ਸ਼ਾਇਦ ਸੀਗੇ, ਜੇ ਮੈਂ ਗਲਤ ਨਹੀਂ, ਜਿੱਥੇ ਸੰਬੋਧਨ ਕਰ ਰਹੇ ਸੀ ਜੀ। ਸਮਾਂ ਦੀ ਇਹ ਕਹਿੰਦੇ ਸਟੇਜ ਤੇ ਬਾਈ ਇੱਥੇ ਤੁਸੀਂ ਰੱਖੋ ਮਾਈਕ, ਮੈਂ ਆ ਗਿਆ, ਮੈਂ ਹੁਣਾ। ਤਾਂ ਤੁਸੀਂ ਕਹਿੰਦੇ ਕਿ ਲਓ ਬਈ ਮੈਂ ਤੁਹਾਡੇ ਨਾਲ ਚੱਲਦਾ, ਲਓ ਤਲਾਸ਼ੀ। ਵੀਡੀਓਗ੍ਰਾਫੀ ਕਰਕੇ ਲਾਈਵ ਤੁਸੀਂ ਚਲਵਾ ਦਿੰਦੇ ਚੈਨਲਾਂ ਤੇ ਜੀ, ਤੇ ਇਹਨਾਂ ਦੀ ਬੈਂਡ ਵੱਜ ਜਾਣੀ ਸੀ ਸਰ, ਬੈਂਡ ਵੱਜ ਜਾਣੀ ਸੀ। ਮਤਲਬ ਕਿ ਪੂਰੇ ਮੁਲਕ ਦੇ ਵਿੱਚ ਐਕਸਪੋਜ਼ ਕਰ ਸਕਦੇ ਸੀ ਤੁਸੀਂ ਭਾਜਪਾ ਦੇ ਨੈਰੇਟਿਵ ਨੂੰ। ਪਰ ਕਿਉਂ? ਕਿਉਂਕਿ ਕੁਝ ਨਾ ਕੁਝ ਐਸਾ ਹੈ ਕਿ ਤੁਸੀਂ ਘੰਟਿਆਂ ਬੱਧੀ ਪਹਿਲਾਂ ਤੇ ਇਸ ਮਾਮਲੇ ਨੂੰ ਉਲਝਾਇਆ, ਪਰ ਬਾਅਦ ਦੇ ਵਿੱਚ ਇਹ ਫਿਰ ਤੁਸੀਂ ਕਹਿ ਦਿੱਤਾ ਕਿ ਦੇਖੋ ਜੀ ਉਹ ਸੰਦੂਕ ਫੋਲਡ। ਕਿਹੜੇ ਸੰਦੂਕ ਰੱਖੇ ਹੋਣਗੇ ਤੁਸੀਂ ਸੋਚੋ। ਮੈਨੂੰ ਤੇ ਨਹੀਂ ਲੱਗਦਾ ਕਿ ਉੱਥੇ ਇਹਨਾਂ ਦੇ ਉੱਥੇ ਮੈਡਮ ਜੀ ਦਾ ਸਮਾਨ ਪਿਆ ਹੋਏਗਾ, ਮਾਤਾ ਜੀ ਦਾ ਸਮਾਨ ਪਿਆ ਹੋਏਗਾ, ਸਾਡੇ ਸਤਿਕਾਰਤ ਨੇ, ਇਹਨਾਂ ਦੇ ਕੋਲ ਤੇ ਰਹਿਸ਼ਾ ਇੱਥੇ ਨੇ। ਤੇ ਜੇ ਪਿਆ ਵੀ ਹੋਏਗਾ ਤਾਂ ਕੀ ਹੁੰਦਾ ਸੀਗਾ, ਲੋਕ ਵੀ ਦੇਖ ਲੈਂਦੇ ਕਿ ਕਿਹੜੀ ਫੋਲਾ ਫਾਲੀ ਹੁੰਦੀ ਹੈ। ਸੋ ਮੇਰੇ ਖਿਆਲ ਦੇ ਨਾਲ ਐਸਾ ਵੀ ਹੋ ਸਕਦਾ ਹੈ ਕਿ ਕੰਪਲੇਂਟ ਉਹਨਾਂ ਨੇ ਕਰ ਦਿੱਤੀ ਹੋਵੇ ਕਿ ਮਾਨ ਨੂੰ ਬਈ ਅਸੀਂ ਜ਼ਲੀਲ ਕਰੀਏ, ਆਮ ਆਦਮੀ ਪਾਰਟੀ ਨੂੰ ਫਸਾ ਲਾਈਏ। ਮੈਂ ਉਸ ਤੱਥ ਦੇ ਨਾਲ ਜਾਂ ਕਹਿ ਲਓ ਕਿ ਉਸ ਸੰਭਾਵਨਾ ਦੇ ਨਾਲ
ਮੁਤਫਿਕ ਹੋ ਸਕਦਾ, ਪਰ ਗੁਰਪ੍ਰੀਤ ਜੀ ਜਦੋਂ ਤੁਹਾਡੇ ਕੋਲ ਇੱਕ ਮੌਕਾ ਇਸ ਤਰ੍ਹਾਂ ਦਾ ਬਣਦਾ ਹੈ ਤਾਂ ਤੁਸੀਂ ਉਸ ਤੋਂ ਪਿੱਛੇ ਕਿਉਂ ਹਟਦੇ ਹੋ? ਕਿਉਂਕਿ ਕਾਨੂੰਨ ਵਿਧੀ ਵਿਧਾਨ ਸਾਰਿਆਂ ਵਾਸਤੇ ਇੱਕੋ ਜਿਹਾ ਹੈ। ਤੁਹਾਨੂੰ ਯਾਦ ਹੋਏਗਾ ਕਿ ਇੱਥੇ ਬਹੁਤ ਵੱਡੇ ਵੱਡੇ ਨੇਤਾਵਾਂ ਦੇ ਹੈਲੀਕਾਪਟਰਾਂ ਦੀ ਜਾਂਚ ਹੋ ਚੁੱਕੀ ਆ, ਤਲਾਸ਼ੀ ਹੋ ਚੁੱਕੀ ਹੈ ਸਰ। ਇਹ ਗੱਲ ਵੱਖਰੀ ਆ ਜੀ ਕਿ ਪ੍ਰਧਾਨ ਮੰਤਰੀ ਨੂੰ ਥੋੜਾ ਹੱਥ ਪਾਉਣ ਤੋਂ ਚੋਣ ਕਮਿਸ਼ਨ ਡਰਦਾ ਹੈ। ਜੀ ਜੀ, ਸੋ ਇਹ ਤਾਂ ਹੈ। ਸੋ ਜਿੱਥੇ ਉੱਥੇ ਹੁਣ ਦਿੱਲੀ ਦੇ ਵਿੱਚ ਪੂਰਾ ਕੰਮ ਮੱਘਿਆ ਹੋਇਆ, ਇੱਥੋਂ ਪੰਜਾਬ ਨੂੰ ਭੁੱਲ ਵਿਸਰ ਕੇ ਉੱਥੇ ਸਾਰੇ ਗਏ ਹੋਏ ਨੇ। ਉਧਰੋਂ ਚੰਡੀਗੜ੍ਹ ਦੇ ਵਿੱਚ ਕਹਿੰਦੇ ਤਖਤਾ ਹੀ ਪਲਟ ਗਿਆ ਹੈ, ਜਿੱਧਰ ਕਹਿੰਦੇ ਸੀ ਵੀ ਜ਼ੋਰ ਲੱਗ ਰਿਹਾ ਸੀ ਆਮ ਆਦਮੀ ਪਾਰਟੀ ਦਾ, ਪਰ ਇੱਕ ਬੀਬੀ ਨੇ ਸਾਰੀ ਗੇਮ ਖਰਾਬ ਕਰਤੀ ਹੈ ਤੇ ਮੇਅਰ ਭਾਜਪਾ ਦਾ ਉੱਥੇ ਬਣ ਗਿਆ। ਜਰਾ ਇਹ ਖੋਲਿਓ ਜੀ ਖਬਰ ਨੂੰ। ਦੇਖੋ, ਆਂਦੇ ਹੁੰਦੇ ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਹੋਰ। ਜੀ ਗੱਲ ਇਹ ਆ ਕਿ ਬਈ ਇਹ ਇੱਥੇ ਦਾ ਲਾਉਂਦੇ 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 ਆਪਦੇ ਮੇਅਰ ਬਣਾਉਂਦੇ ਰਹਿ ਗਏ, ਅਗਲੇ ਨੇ ਉੱਥੇ ਜੀ ਪਲਟੀ ਮਾਰ ਦਿੱਤੀ। ਦੇਖੋ, ਕੁਝ ਦਿਨ ਪਹਿਲਾਂ, ਯਾਨੀ 2 ਜਾਂ 3 ਦਿਨ ਪਹਿਲਾਂ, ਗੁਰਬਖਸ਼ ਬੀਬੀ ਜਿਹੜੀ ਆ ਕਾਂਗਰਸ ਤੋਂ, ਉਹ ਪਾਰਟੀ ਛੱਡ ਕੇ ਚਲੇ ਜਾਂਦੀ ਆ ਭਾਜਪਾ 'ਚ। ਸਰ, ਉਹ ਜੀ ਇੱਕ ਅਲਾਰਮਿੰਗ ਸਿਚੁਏਸ਼ਨ ਸੀਗੀ ਇਹਨਾਂ ਵਾਸਤੇ। ਦੂਜੇ ਪਾਸੇ ਇਹਨਾਂ ਨੇ ਆਪਣੇ ਬੰਦਿਆਂ ਦੇ ਫੋਨ ਇਤਿਆਦਿਕ ਵੀ ਜ਼ਬਤ ਕਰ ਲਏ ਕਿ ਇਹਨਾਂ ਨਾਲ ਰਾਬਤਾ ਨਾ ਹੋਵੇ। ਹੁਣ ਭਾਜਪਾ ਵਾਲੇ ਤੇ ਮੈਨੂੰ ਲੱਗਦਾ ਕਿ ਹੌਲੀ ਹੌਲੀ ਸਟਾਰਲਿੰਕ ਆ ਗਿਆ ਤੇ ਉਹ ਸਗੋਂ ਖੁੱਲ ਜਾਏਗਾ ਕੰਮ ਉਹਨਾਂ ਦਾ। ਪਰ ਉਹ ਤੁਸੀਂ ਬੰਦੇ ਜਿਹੜੇ ਉਹਨਾਂ ਦੇ ਨਾਲ ਦੇ ਆ, ਨੇੜੂ ਆ, ਰਿਸ਼ਤੇਦਾਰ ਆ, ਸਕੇ ਸੰਬੰਧੀ, ਉਹਨਾਂ ਨੂੰ ਤਾਂ ਨਹੀਂ ਨਾ ਕਿਤੇ ਲਿਜਾ ਸਕਦੇ, ਉਹਨਾਂ ਦੇ ਫੋਨ ਤਾਂ ਨਹੀਂ ਖੋ ਸਕਦੇ। ਪਲਟੀ ਇਉਂ ਵੱਜੀ ਗੁਰਪ੍ਰੀਤ ਜੀ, ਇਹਨਾਂ ਦੇ ਕੋਲ 21 ਸਨ, ਉਹਨਾਂ ਦੇ ਕੋਲ 15 ਸਨ, ਠੀਕ ਜੀ ਹੈ ਜੀ। ਉਹਨਾਂ ਨੇ ਇੱਕ ਗੁਰਬਖਸ਼ ਬੀਬੀ ਨੂੰ ਲੈ ਆਂਦਾ, 16 ਹੋ ਗਏ। ਚਾਹੀਦੇ ਸੀ ਉਹਨਾਂ ਨੂੰ ਕੁੱਲ ਮਿਲਾ ਕੇ 2 ਜਾਂ 3, ਠੀਕ ਹੈ ਜੀ। ਹੁਣ ਹੁੰਦਾ ਕੀ ਆ ਕਿ ਜਦੋਂ VOTING ਹੁੰਦੀ ਹੈ, 3 ਕ੍ਰਾਸ ਵੋਟਾਂ ਪੈ ਗਈਆਂ। ਭਾਜਪਾ 16 ਤੋਂ 19, ਇਹ 21 ਬਹੁਮਤ ਤੋਂ ਤੁਰਦੇ ਤੁਰਦੇ ਤੁਸੀਂ ਦੇਖੋ ਇੱਕ ਦਲ ਬਦਲੀ ਹੋ ਗਈ, 3 ਕ੍ਰਾਸ ਵੋਟ 17 ਤੇ ਰਹਿ ਗਏ। ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਤੇ ਬਾਕੀ ਰਹਿ ਗਏ ਭਾ ਪੁੱਛਦੇ। ਬਸ ਗੱਲ ਇਹ ਆ ਕਿ ਬਾਜੀ ਤੇ ਬਠਿੰਡੇ ਵਾਲਾ ਮਾਰ ਗਿਆ, ਬਠਿੰਡੇ ਵਾਲਾ ਕਹਿ ਲਓ ਜਾਂ ਕਮਲਾ ਵਾਲਾ ਕਹਿ ਲਓ, ਤਾਂ ਬੀਬੀ ਵਿਧਾਇਕਾ, ਉਹ ਸੌਰੀ ਮੇਅਰ ਬਣ ਗਈ। ਪਰ ਇਹਦੇ ਚ ਹੁਣ ਤੁਸੀਂ ਦੇਖੋ, ਮੈਂ ਨਾ ਦੁਪਹਿਰੇ ਜਦੋਂ ਇਹ ਸਭ ਕੁਝ ਹੋਇਆ ਗੁਰਪ੍ਰੀਤ ਜੀ, ਮੈਂ ਜੀ ਕਿਸੇ ਪ੍ਰੋਗਰਾਮ ਦੇ ਵਿੱਚ ਸੀ, ਮੈਂ ਉੱਥੇ ਕਹਿਤਾ, ਮੈਂ ਕਿਹਾ ਸ਼ਾਮ ਪੈਂਦਿਆਂ ਤੱਕ ਲੜੇ ਲਾਓ। ਮੈਂ ਕਿਹਾ ਹੁਣ ਇਹਨਾਂ ਨੇ ਛਿੱਤਰੋ ਛਿੱਤਰੀ ਹੋਣਾ ਜੇ ਇਹਨਾਂ ਦੋਨਾਂ ਨੇ, ਆਮ ਜੀ ਆਦਮੀ ਪਾਰਟੀ ਨੇ ਤੇ ਕਾਂਗਰਸ ਨੇ ਛਿੱਤਰੀ ਦਾਲ ਵੰਡਣੀ ਆ ਤੇ ਭਿਉਂ ਭਿਉਂ ਕੇ ਸ਼ਾਮ ਤੱਕ ਇੱਕ ਦੂਜੇ ਦੇ ਸਿਰ ਚ ਮਾਰ ਲੱਗ ਪਏ, ਮੈਨੂੰ ਲੱਗਦਾ ਹੈ। ਕਿਉਂਕਿ ਨੀਲ ਜੀ ਦੀ ਸਟੇਟਮੈਂਟ ਆ ਹੀ ਗਈ ਕਿ ਕ੍ਰਾਸ VOTING ਜਿਹੜੀ ਕੀਤੀ ਉਹ ਕਾਂਗਰਸੀਆਂ ਨੇ ਕੀਤੀ ਆ, ਧੋਖਾ ਕਾਂਗਰਸ ਨੇ ਦਿੱਤਾ। ਹੁਣ ਕਾਂਗਰਸੀ ਵੀ 2-4 ਇਹਨਾਂ ਨੂੰ ਸੁਣਾਉਣਗੇ, ਪੰਜਾਬ ਵਾਲੇ ਕਾਂਗਰਸ ਤੇ ਉਹ ਤੇ ਖੁਸ਼ ਹੋਏਗੀ। ਉਹਨਾਂ ਨੇ ਤੇ ਮੈਨੂੰ ਲੱਗਦਾ ਲੱਡੂ ਵੰਡਣੇ, ਉਹ ਵੀ ਮੋਤੀ ਚੂਰ ਦੇ। ਇਹ ਗੱਲ ਵੱਖਰੀ ਆ ਕਿ ਅੱਗੇ ਦਰਜੀਆਂ ਦੁਰਜੀਆਂ ਦਾ ਵੀ ਰੌਲਾ ਪੈ ਗਿਆ ਸੀ ਇਹਨਾਂ ਦੇ ਇੱਕ ਵੱਡੇ ਲੀਡਰ ਦਾ, ਕਿਤੇ ਹਲਵਾਈਆਂ ਦਾ ਨਾ ਪੈ ਜਾਵੇ। ਪਰ ਗੱਲ ਇਹ ਆ ਕਿ ਵੰਡਣਗੇ ਜ਼ਰੂਰ, ਉੱਤੇ ਚਾਹੁੰਦੇ ਆ ਕਿ ਅਲਾਇੰਸ ਦੇ ਵਿੱਚੋਂ ਬਾਹਰ ਆ ਜਾਓ ਇਹਨਾਂ ਦੇ ਨਾਲ। ਇਹ ਤਾਂ ਖਤਰਨਾਕ ਨੇ, ਖਤਰੋਂ ਕੇ ਖਿਲਾੜੀ ਨੇ। ਤਾਂ ਕੁੱਲ ਮਿਲਾ ਕੇ ਇੱਥੇ ਝਾੜੂ ਖਿਲਰ ਗਿਆ ਸਾਹਿਬ। ਤੇ ਉਸ ਵੇਲੇ ਜਦੋਂ ਦਿੱਲੀ ਇਲੈਕਸ਼ਨ ਬਿਲਕੁਲ ਤਪਿਆ ਪਿਆ, ਉਸ ਵੇਲੇ ਚੰਡੀਗੜ੍ਹ ਦੇ ਵਿੱਚ ਜਿਹੜੀ ਇਹਨਾਂ ਨੇ ਸ਼ਹਿਮਾਦੀ ਬਾਜੀ ਜਿਹੜੀ ਗਵਾ ਲਈ ਆ, ਮੇਰੇ ਖਿਆਲ ਦੇ ਨਾਲ ਇਹ ਕਿਤੇ ਨਾ ਕਿਤੇ ਪ੍ਰਭਾਵਸ਼ਾਲੀ ਤੇ ਰਹੂਗੀ। ਕਿਉਂਕਿ ਪਿਛਲੀ ਵਾਰੀ ਜਦੋਂ ਅਨਿਲ ਮਸੀਹ ਦੀ ਹੇਰਾਫੇਰੀ ਤੋਂ ਬਾਅਦ ਇਹਨਾਂ ਨੇ ਮੇਅਰ ਬਣਾਇਆ ਸੀਗਾ, ਤੁਸੀਂ ਦੇਖਿਆ ਹੋਣਾ ਕਿ ਉਹਦੀ ਚਰਚਾ ਪੂਰੇ ਦੇਸ਼ ਦੇ ਵਿੱਚ ਹੋਈ ਸੀ। ਪਰ ਜੀ ਜੀ ਇਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਕੋਲ ਬਹੁਮਤ ਸੀਗਾ, ਇਹ ਹਾਰ ਗਿਆ। ਇਹਦੀ ਚਰਚਾ ਵੀ ਕੋਈ ਘੱਟ ਨਹੀਂ ਹੋਣੀ ਚਾਹੀਦੀ ਗੁਰਪ੍ਰੀਤ ਜੀ, ਕਿਉਂਕਿ ਕ੍ਰਾਸ VOTING ਦਾ ਮਸਲਾ ਹੈ। ਹੁਣ ਕ੍ਰਾਸ VOTING ਦੇ ਵਿੱਚ ਕਾਂਗਰਸੀ ਇਹ ਵੀ ਕਹਿ ਸਕਦੇ ਆ ਕਿ ਹੋ ਸਕਦਾ ਝਾੜੂ ਵਾਲੇ ਹੀ ਕ੍ਰਾਸ VOTING ਕਰ ਗਏ ਹੋਣ। ਜੀ ਸੋ ਇਹ ਤਾਂ ਹੈ। ਹੁਣ ਅਗਲੀ ਖਬਰ ਦਾ ਆਪਾਂ ਰੁਖ ਕਰਦੇ ਹਾਂ। ਜੇਲ੍ਹ ਦੇ ਵਿੱਚੋਂ ਇੰਟਰਵਿਊ ਹੁੰਦੀ ਹੈ, ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਦੀ ਚਰਚਾ ਹੁੰਦੀ ਹੈ। ਉਹ ਗੈਂਗਸਟਰ ਜਿਹੜਾ ਕਿ ਪੂਰੇ ਦੇਸ਼ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਉਸ ਦੀ ਕਦੀ ਕਿਤੇ ਪੇਸ਼ੀ ਪੈਂਦੀ ਹੈ, ਕਦੀ ਕਿਤੇ ਪੇਸ਼ੀ ਪੈਂਦੀ। ਬੇਸ਼ੱਕ ਹੁਣ ਤਾਂ ਉਹਦੀਆਂ ਪੇਸ਼ੀਆਂ ਤੇ ਵੀ ਰੋਕ ਲੱਗੀ ਹੋਈ ਹੈ, ਇੱਕ ਜੇਲ੍ਹ 'ਚ ਉਹਨੂੰ ਬਿਠਾਇਆ ਹੋਇਆ ਬੰਦ ਕਰਕੇ। ਪਰ ਉਸ ਦੀ ਹੁਣ ਉਸ ਇੰਟਰਵਿਊ ਵਾਲੇ ਮਾਮਲੇ ਤੇ ਹਾਈ ਕੋਰਟ ਵੱਲੋਂ ਆਦੇਸ਼ ਆਇਆ ਜੀ। ਕੀ ਇਹ ਆਦੇਸ਼? ਦੇਖੋ, ਆਦੇਸ਼ ਜਿਹੜਾ ਹੈ ਨਾ, ਉਹ ਇਹ ਆ ਕਿ ਜਿਹੜੇ SIT ਦੇ ਪ੍ਰਬੋਧ ਕੁਮਾਰ ਜੀ ਆ, ਬਹੁਤ ਹੀ ਅੱਛਾ ਕੰਮ ਕੀਤਾ। ਮੈਂ ਵਾਰ-ਵਾਰ ਕਹੂੰਗਾ, ਦੇਖੋ ਜਿਹੜਾ ਵੀ ਬੰਦਾ ਅੱਛਾ ਕੰਮ ਕਰਦਾ ਨਾ, ਮੈਂ ਕਦੇ ਵੀ
ਇਹ ਨਹੀਂ ਹੁੰਦਾ ਕਿ ਜਿੱਧਰ ਲੋਕ ਚੱਲਦੇ ਆ ਕਿ ਬਈ ਉਧਰ ਹਾਂ ਚ ਹਾਂ ਭਰੋ, ਤੁਹਾਨੂੰ ਵਿਊਜ਼ ਮਿਲਣਗੇ, ਤੁਹਾਡੇ ਵੀਜ਼ੇ ਲੱਗ ਜਾਣਗੇ, ਕੋਈ ਡਾਲਰ ਜੀ ਚਾਰ ਮਿਲ ਜਾਣ। ਐਸਾ ਨਹੀਂ ਹੁੰਦਾ ਸਰ। ਪੇਸ਼ਾ ਇਜਾਜ਼ਤ ਦੇਵੇ ਜਾਂ ਨਾ ਦੇਵੇ, ਪਰ ਤੁਹਾਡੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਈ ਵਾਰ। ਤਾਂ ਮੇਰਾ ਹਮੇਸ਼ਾ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਅੱਛਾ ਕੰਮ ਕਰਦਾ ਹੈ, ਕਿਸੇ ਵਾਸਤੇ ਅੱਛਾ ਕੰਮ ਕਰਦਾ ਹੈ, ਉਹਨੂੰ ਗੁੱਡ ਕਹੋ ਯਾਰ। ਪ੍ਰਬੋਧ ਕੁਮਾਰ ਨੇ ਇਹ ਕੀਤਾ ਸੀਗਾ ਕਿ ਡੀਜੀਪੀ ਤੋਂ ਲੈ ਕੇ ਗੁਰਪ੍ਰੀਤ ਜੀ, ਇਹਨਾਂ ਨੇ ਸਾਰੀ ਪੰਜਾਬ ਪੁਲਿਸ ਦੀ ਜੋ ਸਟੋਰੀ ਸੀ ਉਹ ਪਰਤ ਦਰ ਪਰਤ ਖੋਲ ਦਿੱਤੀ, ਜਾਂਚ ਕਰਕੇ ਫਾਈਲ ਬਣਾ ਕੇ ਹਾਈ ਕੋਰਟ ਦੇ ਮੂਹਰੇ ਰੱਖ ਦਿੱਤੀ। ਯਾਨੀ ਜੀ ਇੰਨੀ ਫਜ਼ੀਅਤ ਮੈਂ ਆਪਣੀ ਸੰਭਲੀ ਸੁਰਤ ਦੇ ਵਿੱਚ ਕਦੇ ਨਹੀਂ ਸੀ ਵੇਖੀ। ਝੂਠ ਦਰ ਝੂਠ ਫੜੇ ਗਏ। ਹਾਈ ਕੋਰਟ ਨੇ ਲਾਨਤ ਦਰ ਲਾਨਤ, ਮਲਾਨਤ ਦਰ ਮਲਾਨਤ ਇੰਨੀ ਪਾਈ ਕਿ ਉਹ ਸਾਰੀ ਜੇ ਤਰੰਗਲੀ ਨਾਲ ਹੁੰਜੀ ਜਾਵੇ ਤੇ ਮੇਰੇ ਖਿਆਲ ਦੇ ਨਾਲ 4 ਘੋੜੇ ਭਰ ਜਾਣਗੇ। ਘੋੜੇ ਤੁਹਾਨੂੰ ਪਤਾ ਹੀ ਹੈ ਨਾ, ਟਰਾਲਿਆਂ ਨੂੰ ਆਪਾਂ ਟਰੱਕਾਂ ਨੂੰ ਕਹਿ ਦਿੰਦੇ, ਵੱਡੇ ਟਰੱਕ ਜਿਹੜੇ ਜੀ ਹੁੰਦੇ। ਜੀ ਇੰਨੀ ਫਿਟਕਾਰਬਾਜ਼ੀ ਹੋਈ ਉੱਥੇ। ਖੈਰ, ਹੁਣ ਇਹਨਾਂ ਦੀ ਆ ਰਿਟਾਇਰਮੈਂਟ ਜੀ 31 ਜਨਵਰੀ ਨੂੰ, ਤੇ ਸਵਾਲ ਵੱਡਾ ਪੈਦਾ ਇਹ ਹੋਇਆ ਕਿ ਕੀ ਇਹੀ ਜਾਂਚ ਅੱਗੇ ਕਰਨਗੇ ਜਾਂ ਜਿਹੜੀ ਜਾਂਚ ਹੈ ਉਹ ਨਵੇਂ ਸਿਰੇ ਤੋਂ ਮਿਲੇਗੀ। ਸਰ, ਇੱਥੇ ਟਰਨਿੰਗ ਪੁਆਇੰਟ ਆਉਣ ਦੀ ਸੰਭਾਵਨਾ ਸੀ। ਫਰਜ਼ ਕਰੋ ਜੀ ਜੇ ਕੋਈ ਅਫਸਰ ਹੋਰ ਜਾਂਚ ਅੱਧ ਵਾਟਿਓਂ, ਯਾਨੀ ਰਾਹ ਦੇ ਵਿੱਚੋਂ, ਰੂਟ ਦੇ ਰਾਹ ਦੇ ਵਿੱਚੋਂ ਗੱਡੀ ਸੰਭਾਲ ਲੈਂਦਾ, ਤੇ ਹੋ ਸਕਦਾ ਗੱਡੀ ਕਿਸੇ ਹੋਰ ਪਾਸੇ ਮੋੜ ਦਿੱਤੀ ਜਾਂਦੀ। ਕਿਉਂਕਿ ਜਿਹੜਾ ਇੱਕ ਬਰਖਾਸਤ ਡੀਐਸਪੀ ਹੈ ਸਰ, ਉਹ ਇਹਨਾਂ ਨੂੰ ਵਾਹਣੇ ਪਾਈ ਬੈਠਾ ਹੈ ਕਿ ਮੈਂ ਸਾਰੇ ਪਾਜ ਖੋਲ ਦੂੰ। ਤੁਸੀਂ ਸਮਝ ਹੀ ਗਏ ਹੋ ਮੈਂ ਕਿਸ ਦੀ ਗੱਲ ਕਰ ਰਿਹਾ। ਤਾਂ ਉਹ ਜੀ ਅੰਦਰ ਖਾਤੇ ਬਹੁਤ ਦਬਾਅ ਬਣਾ ਰਿਹਾ ਕਿ ਹਮ ਵੀ ਡੂਬेंगे, तुम्हें भी सनम ले डूबेंगे। ਇਹ ਪੁਲਿਸ ਦੇ ਵਿੱਚ ਅੰਦਰੋਂ ਅੰਦਰੀ ਬਹੁਤ ਹਲਚਲ ਦਾ ਵਿਸ਼ਾ ਹੈ ਸਰ। ਮੈਨੂੰ ਤੇ ਇੱਕ ਅੱਜ ਤਸਵੀਰ ਵੀ ਮਿਲੀ ਹੈ, ਮੈਂ ਪੁਸ਼ਟੀ ਨਹੀਂ ਕਰਦਾ, ਤੇ ਕਿਸੇ ਸੋਰਸ ਨੇ ਮੇਰੇ ਨੇ ਦੱਸਿਆ ਕਿ ਉਕਤ ਡੀਐਸਪੀ ਸ਼ਾਇਦ ਇੰਡੀਆ 'ਚ ਹੀ ਹੈ। ਤਾਂ ਗੱਲ ਇਹ ਆ ਕਿ ਹੁਣ ਦੇਖੋ, ਇਹ ਸਾਰਾ ਕੁਝ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਉਡੀਕਿਆ ਜਾ ਰਿਹਾ ਸੀਗਾ ਕਿ ਕੀ ਪ੍ਰਬੋਧ ਕੁਮਾਰ ਜੀ ਬਦਲ ਜਾਣਗੇ। ਪਰ ਹਾਈ ਕੋਰਟ ਨੇ ਕਿਹਾ ਕਿ ਨਹੀਂ, ਜਾਂਚ ਤੁਸੀਂ ਹੀ ਕੈਰੀ ਫਾਰਵਰਡ ਕਰੋ, ਕੰਟੀਨਿਊ ਜੀ ਕਰੋ, ਅੱਗੇ ਲੈ ਜਾਓ ਤੇ ਵੇਖੋ ਕੀ ਨਿਕਲਦਾ ਕੀ ਨਹੀਂ ਨਿਕਲਦਾ। ਇਹਦਾ ਮਤਲਬ ਇਹ ਆ ਕਿ ਪੰਜਾਬ ਪੁਲਿਸ ਦੀ ਇੱਕ ਲੌਬੀ ਜਿਹੜੀ ਆਸ ਲਾ ਕੇ ਬੈਠੀ ਸੀ ਕਿ ਸ਼ਾਇਦ ਹੁਣ ਐਸਆਈਟੀ ਦੇ ਮੁਖੀ ਜਦੋਂ ਬਦਲ ਜਾਣਗੇ ਤਾਂ ਸਾਡੇ ਵੀ ਸ਼ਾਇਦ ਕੋਈ ਰੰਗ ਢੰਗ, ਕੋਈ ਦਿਨ ਤਿਉਹਾਰ ਬਦਲ ਜਾਣਗੇ। ਐਸਾ ਨਹੀਂ ਹੋਣ ਜਾ ਰਿਹਾ ਜੀ। ਇਹੀ ਇਸ ਮਾਮਲੇ 'ਚ ਮੇਜਰ ਡਿਵੈਲਪਮੈਂਟ ਹੈ। ਇਹੀ ਇੱਕ ਅੱਜ ਦੀ ਵੱਡੀ ਖਬਰ ਆ। ਹੋਰ ਇਹਦੇ 'ਚ ਕੁਛ ਨਹੀਂ ਹੈ, ਸਿਰਫ ਤੇ ਸਿਰਫ ਆਈਓ ਆ ਕਿ ਜੋ ਐਸਆਈਟੀ ਦੇ ਮੁਖੀ ਆ, ਜਿਨ੍ਹਾਂ ਨੇ ਹੁਣ ਤੱਕ ਇੱਕ ਬਿਹਤਰੀਨ ਜਾਂਚ ਕੀਤੀ ਆ, ਉਹੀ ਇਸ ਜਾਂਚ ਨੂੰ ਅੱਗੇ ਤੋਰਨਗੇ, ਬੇਸ਼ੱਕ ਉਹ ਰਿਟਾਇਰ ਹੋ ਜਾਣਗੇ। ਜੀ ਸੋ ਅਗਲੀ ਖਬਰ ਦਾ ਰੁਖ ਕਰਦੇ ਹਾਂ। ਡੇਰਾ ਮੁਖੀ ਨੂੰ ਪੈਰੋਲ ਮਿਲੀ ਹੈ ਤੇ ਉਸ ਤੋਂ ਬਾਅਦ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਸਮੀ ਕੰਮ ਹੋਇਆ ਹੀ ਹੈ। ਜਿਹੜੀ ਹਵਾ ਬਣਦੀ ਹੁੰਦੀ ਹੈ ਕਿ ਡੇਰੇ ਦੀ ਅਗਵਾਈ ਕਿਸੇ ਹੋਰ ਦੇ ਕੋਲ ਜਾ ਸਕਦੀ ਹੈ, ਤੇ ਹੁਣ ਇਹ ਡੇਰੇ ਦੀ ਅਗਵਾਈ ਕਹਿੰਦੇ ਹਨੀਪ੍ਰੀਤ ਤੋਂ ਜਾਣ ਦੇ ਵੀ ਚਰਚੇ ਨੇ। ਇਹਦਾ ਕੀ ਜੀ ਜਰਾ ਮਾਜਰਾ ਦਿਓ ਤਾਂ ਜ਼ਬਾਨ ਇਸ ਖਬਰ ਨੂੰ। ਗੁਰਪ੍ਰੀਤ ਜੀ, ਮੈਂ ਇਸ ਗੱਲ ਦੇ ਨਾਲ ਕਈ ਵਾਰ ਅਸਹਿਮਤ ਹੁੰਦਾ ਕਿ ਹਨੀਪ੍ਰੀਤ ਇਸ ਡੇਰੇ ਦੀ ਮੁਖੀ ਬਣ ਸਕਦੀ ਹੈ। ਮੈਂ ਇਸ ਗੱਲ ਤੇ ਸਟੈਂਡ ਕਰਦਾ ਹਾਂ ਕਿ ਹਨੀਪ੍ਰੀਤ ਹੀ ਇਸ ਡੇਰੇ ਦੀ ਮੁਖੀ ਹੈ, ਚਾਹੇ ਉਹ ਸਿਆਸੀ ਫੈਸਲੇ ਹੋਣ, ਚਾਹੇ ਉਹ ਸਰਮਾਏ ਨਾਲ ਜੁੜੇ ਯਾਨੀ ਫਾਈਨੈਂਸ਼ੀਅਲੀ ਮਸਲੇ ਹੋਣ, ਫਾਈਨਾਂਸ ਦੇ ਨਾਲ, ਯਾਨੀ ਜਿਸ ਨੂੰ ਆਪਾਂ ਧਾਰਮਿਕ ਭਾਸ਼ਾ 'ਚ ਕਹਿ ਲਈਏ ਚੜਾਵਾ ਜਾਂ ਜੋ ਵੀ ਸਾਧਨ ਹੁੰਦੇ ਆ, ਉਹ ਸਾਰਾ ਕੁਝ ਹਨੀਪ੍ਰੀਤ ਦੇ ਹੀ ਹੱਥ ਹੈ। ਮੈਂ ਤਾਂ ਕਦੇ-ਕਦੇ ਇਨਫੈਕਟ ਇਹ ਵੀ ਕਹਿਣਾ ਹੁੰਦਾ ਕਿ ਕੁੱਬੇ ਦੇ ਵੱਜੀ ਲੱਤ ਰਾਸ ਆਉਣ ਵਾਲੀ ਕਹਾਵਤ, ਜੇ ਤੁਸੀਂ ਸਾਰਥਕ ਕਿਸੇ ਮਾਮਲੇ ਤੇ ਢੁਕਵੀਂ ਪਾਉਣੀ ਹੈ ਤਾਂ ਉਹ ਤੁਹਾਨੂੰ ਆਹੀ ਹਨੀਪ੍ਰੀਤ ਨਾਮਜ਼ਦ ਹੋਈ, ਫਰਾਰ ਹੋਈ, ਸਾਡੇ ਇਲਾਕੇ 'ਚ ਇਹਨੇ ਫਰਾਰੀ ਕੱਟੀ। ਸਾਡੇ ਹੀ ਮਾਲਵੇ ਦਾ ਇੱਕ ਲੀਡਰ ਸੀ ਜਿਹਦੇ ਇਨ ਟੱਚ ਸੀ, ਉਸਨੇ ਹੀ ਅਗਾਂਹ ਹੱਥ ਲਾ ਕੇ ਫਿਰ ਇਹਨੂੰ ਪੇਸ਼ ਕਰਾਇਆ। ਉਹ ਸਾਰੀ ਕਹਾਣੀ, ਪੱਤਰਕਾਰ ਬੁਲਾਏ ਗਏ, ਕਿਸ ਤਰ੍ਹਾਂ ਜਾਂਦੀ ਵਾਰ ਇਹਦੀ ਇੱਕ ਇੰਟਰਵਿਊ ਕਰਾਈ ਗਈ, ਉਹ ਸਭ ਸਕ੍ਰਿਪਟਡ ਸੀਗਾ, ਸਭ ਸਕ੍ਰਿਪਟਡ ਸੀਗਾ। ਤਾਂ ਉਸ ਤੋਂ ਬਾਅਦ ਹਨੀਪ੍ਰੀਤ ਕਿਸ ਤਰ੍ਹਾਂ ਤੁਸੀਂ ਦੇਖੋ ਕਿ ਬਹੁਤ ਜਲਦੀ ਨਿਕਲਦੀ ਹੈ, ਡੇਰੇ ਪੁੱਜਦੀ ਹੈ, ਤੇ ਜਿਵੇਂ ਡੇਰੇ ਪੁੱਜਦੀ ਆ
ਡੇਰਾ ਮੁਖੀ ਦੀਆਂ 2 ਧੀਆਂ ਜਿਹੜੀਆਂ ਵਿਆਹੀਆਂ ਵਰੀਆਂ ਬਾਲ ਬੱਚੇਦਾਰ, ਉਹ ਇੱਥੋਂ ਭਰੇ ਮਨ ਦੇ ਨਾਲ ਰੁਖਸਤ ਹੋ ਜਾਂਦੀਆਂ। ਮੈਨੂੰ ਉਹਨਾਂ ਜੀ ਮੁਲਕਾਂ ਦਾ ਵੀ ਪਤਾ ਜਿੱਥੇ ਉਹ ਗਈਆਂ ਨੇ, ਮੈਂ ਪਰ ਕਿਉਂਕਿ ਉਹ ਦੇਖੋ ਉਹਨਾਂ ਦਾ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈ, ਤੇ ਅਸੀਂ ਹਰੇਕ ਦੀ ਪ੍ਰਾਈਵੇਸੀ ਦਾ ਖਿਆਲ ਰੱਖੀਏ ਤੇ ਬਿਹਤਰ ਹੋਏਗਾ। ਉਹ ਇੱਥੋਂ ਭਰੇ ਭਰਾਏ ਟੈਚੀ ਚੁੱਕ ਕੇ ਤੇ ਭਰੇ ਭਰਾਏ ਮਨ ਲੈ ਕੇ ਦੋਨੇ ਹੀ ਆਪੋ ਆਪਣੇ ਪਰਿਵਾਰ ਸਮੇਤ ਬਾਹਰ ਜਾ ਕੇ ਸੈੱਟ ਹੋ ਗਏ। ਹੁਣ ਡੇਰਾ ਮੁਖੀ ਦੀ ਮਾਂ ਰਹਿ ਗਈ ਉਹ ਵਿਰਦਿਆ, ਉਹਦੀ ਘਰ ਵਾਲੀ ਕਦੇ ਬਾਹਰ ਨਹੀਂ ਆਉਂਦੀ। ਬਾਹਰ ਦਾ ਮਤਲਬ ਕਿ ਕਦੇ ਸਾਹਮਣੇ ਨਹੀਂ ਆਉਂਦੀ, ਉਹ ਪਬਲਿਕ ਫਿਗਰ ਜਾਂ ਪਬਲਿਕ ਫੇਸ ਨਹੀਂ ਹੈ। ਜੀ ਤਾਂ ਰਹਿ ਕੌਣ ਐਸਾ? ਕਿਉਂਕਿ ਡੇਰਾ ਮੁਖੀ ਤੇ ਟੰਗਿਆ ਪਿਆ, ਉਹ ਤੇ ਮੁਥਾਜ ਹੈ ਇਹਨਾਂ ਦਾ। ਉਹ ਤੇ ਕਹਿੰਦਾ ਕਿ 2 ਮਹੀਨਿਆਂ ਬਾਅਦ ਮੈਨੂੰ ਬਾਹਰ ਦੀ ਹਵਾ ਤੇ ਮਾੜਾ ਜਿਹਾ ਫਰੈਸ਼ ਮੂਡ ਕਰਨ ਦਾ ਮੌਕਾ ਦੇ ਦਿਓ। ਜੀ ਜੀ ਜਿਵੇਂ ਆਪਾਂ ਨਹੀਂ ਕਹਿੰਦੇ ਯਾਰ ਚਿੱਲ ਮਾਰ ਲਈਏ ਬੜੇ ਕੰਮ ਕਰਕੇ। ਗੁਰਪ੍ਰੀਤ ਕਈ ਵਾਰ ਕਹਿੰਦਾ ਕਿ ਬਾਈ ਹੁਣ ਚਿੱਲ ਮਾਰਨ ਨੂੰ ਜੀ ਕਰਦਾ, ਯਾਰ ਥੱਕ ਗਏ ਆ, ਬੜਾ ਕੰਮ ਕੀਤਾ ਮਹੀਨਾ, ਚਲੋ ਕਿਤੇ ਘੁੰਮਣਾ ਹੀ ਚਲੇ ਗਏ। ਮਤਲਬ ਕਿ ਉਹ ਤੇ ਏਦਾਂ ਕਰਦੇ ਯਾਰ ਮੈਨੂੰ ਬਾਹਰ ਨੂੰ ਕੱਢ ਦਿਓ ਮਾੜਾ ਜਿਹਾ, ਹਵਾ ਹਵਾ ਲਵਾਓ। ਤੇ ਹਨੀਪ੍ਰੀਤ ਨੇ ਕੀ ਕੀਤਾ ਸੀਗਾ, ਜਿਹੜੀ ਇਹਨਾਂ ਦੀ, ਕਿਉਂਕਿ ਦੇਖੋ ਤੁਸੀਂ ਕਹੋਗੇ ਕਿ ਤੈਨੂੰ ਕਿੱਥੋਂ ਇਹ ਸਾਰੀਆਂ ਚੀਜ਼ਾਂ, ਕਿਉਂਕਿ ਸਾਡਾ ਹੀ ਇਲਾਕਾ ਸਭ ਤੋਂ ਪਹਿਲਾਂ ਇਸ ਡੇਰੇ ਦਾ ਪੈਰੋਕਾਰ ਸੀ। ਸਾਡੇ ਜੀ ਕਈ ਇਹੋ ਜਿਹੇ ਪਿੰਡ ਨੇ ਇਲਾਕੇ ਦੇ ਸਰ ਜਿਨ੍ਹਾਂ ਦੇ ਵਿੱਚ ਬਹੁਤ ਪ੍ਰੇਮੀ ਨੇ, ਤੇ ਇਹੀ ਇਲਾਕਾ ਹੈ ਸਰਸਾ, ਕੋਈ ਸਾਡੇ ਤੋਂ ਦੂਰ ਨਹੀਂ ਹੈ। ਬਹੁਤ ਸਾਰੇ ਲੋਕ ਜਾਂਦੇ ਨੇ ਡੇਰੇ 'ਚ, ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ। ਉਹ ਜੀ ਡੇਰਾ ਸ਼ਾਹ ਮਸਤਾਨਾ ਜੀ ਉਹਨਾਂ ਦਾ ਲੈਵਲ ਬੰਦੇ ਸਨ, ਨੈਕਸਟ ਲੈਵਲ ਸੀਗਾ ਉਹਨਾਂ ਦੀ ਮੈਨੇਜਮੈਂਟ ਵੀ ਨੈਕਸਟ ਲੈਵਲ ਸੀਗੀ। ਤਾਂ ਕੁਝ ਲੋਕ ਉਹਨਾਂ ਕਰਕੇ ਹੀ ਜੁੜੇ ਆ। ਤਾਂ ਮੌਜੂਦਾ ਜੋ ਪ੍ਰਬੰਧ ਹੈ ਉਹਦੇ ਤੋਂ ਨਾਖੁਸ਼ ਲੋਕ ਕਈ ਵਾਰ ਤੁਹਾਨੂੰ ਦੱਸਦੇ ਨੇ। ਉਹ ਕਹਿੰਦੇ ਕਿ ਜਿਹੜੀ ਉੱਥੇ ਪੋਲੀਟੀਕਲ ਵਿੰਗ ਸੀਗਾ, ਉਹ ਸਰ ਉਹ ਲੀਡਰ ਬਹੁਤ ਇਹਨਾਂ ਦੇ ਆਪਣੇ ਤਾਕਤਵਰ ਹੋ ਗਏ। ਹਨੀਪ੍ਰੀਤ ਨੇ ਸਿਆਸੀ ਫੈਸਲੇ ਆਪਣੇ ਹੱਥ 'ਚ ਲੈਣ ਵਾਸਤੇ ਉਹ ਜਿਹੜੀ ਪੋਲੀਟੀਕਲ ਵਿੰਗ ਕਹਿ ਲਓ ਵੀ ਖਤਮ ਕਰ ਦਿੱਤੀ। ਜੀ ਫਿਰ ਜੋ ਮੈਨੇਜਮੈਂਟ ਸੀ ਅੰਦਰ, ਜੋ ਵੀ ਈਵਨ ਦੈਟ ਮੈਂ ਇਹ ਵੀ ਸੁਣਿਆ, ਮੇਰੇ ਇੱਕ ਸੋਰਸ ਨੇ ਦੱਸਿਆ ਕਿ ਮਿੰਟੂ ਹੁਣ ਤੇ ਇਹ ਹਾਲ ਆ ਕਿ ਜੇ ਸੇਵਾ ਵੀ ਲੈਣੀ ਅੰਦਰ ਜਾ ਕੇ ਉਹ ਵੀ ਪੇਡ ਹੈ। ਉਹ ਸਾਰਾ ਕੁਝ ਜਿਹੜਾ ਹੈ ਕਮਾਈ ਦੇ ਸਾਧਨ ਜਾਂ ਚੜਾਵਾ ਇਤਿਆਦਿ, ਉਹ ਸਾਰੇ ਹਨੀਪ੍ਰੀਤ ਦੇ ਥਰੂ ਚੱਲਦੇ। ਹਨੀਪ੍ਰੀਤ ਦੇ ਜਿੰਨੇ ਸਕੇ ਸੋਦਰੇ ਆ ਉੱਥੇ ਮੌਜੂਦ ਨੇ। ਤਾਂ ਇਹ ਇੱਕ ਕੋਈ ਫਾਰਮੈਲਿਟੀ ਹੋ ਸਕਦੀ ਹੈ, ਕੋਈ ਪਾਵਰ ਆਫ ਟਾਰਨੀ ਦਾ ਦਾਵਾ ਕੀਤਾ ਗਿਆ, ਸ਼ਾਇਦ ਦੈਨਿਕ ਭਾਸਕਰ ਵੈਬਸਾਈਟ ਤੇ ਮੈਂ ਦੇਖਿਆ ਉਹਨਾਂ ਵੱਲੋਂ ਇਹ ਦਾਵਾ ਹੈ। ਮੈਂ ਚਲੋ ਉਸਦੇ ਦਾਅਵੇ ਨੂੰ ਵੀ ਨਕਾਰਦਾ ਨਹੀਂ ਹਾਂ, ਪਰ ਮੇਰੀ ਨਜ਼ਰ ਦੇ ਵਿੱਚ ਹਨੀਪ੍ਰੀਤ ਬਹੁਤ ਪਾਵਰਫੁਲ ਹੈ। ਤੇ ਇਹਦਾ ਇੱਕ ਹੋਰ ਕਾਰਨ ਹੋ ਸਕਦਾ ਸਰਸੇ ਦੇ ਵਿੱਚ, ਜੇ ਹੁਣ ਇਹ ਆਇਆ ਡੇਰਾ ਮੁਖੀ ਤੇ ਜੇ ਕੋਈ ਕਾਨੂੰਨੀ ਜਾਂ ਅਧਿਕਾਰਤ ਤੌਰ ਤੇ ਫੈਸਲਾ ਲੈਂਦੇ ਆ ਤਾਂ ਉਹਦਾ ਗੁਰਪ੍ਰੀਤ ਜੀ ਮੇਰੀ ਨਜ਼ਰ ਦੇ ਵਿੱਚ ਇੱਕ ਵੱਖਰਾ ਐਂਗਲ ਹੈ। ਤੁਹਾਨੂੰ ਯਾਦ ਹੋਣਾ ਪ੍ਰਦੀਪ ਕਲੇਰ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਤਾਈ ਆ। ਉਹ ਕੀ ਕਹਿੰਦਾ? ਉਹ ਕਹਿੰਦਾ ਕਿ ਮਾਂਝੀ ਵਾਲੇ ਮਸਲੇ ਤੋਂ ਬਾਅਦ ਹਨੀਪ੍ਰੀਤ ਤੱਕ ਖਬਰ ਪੁੱਜਦੀ ਆ, ਹਨੀਪ੍ਰੀਤ ਗੁੱਸੇ 'ਚ ਆਉਂਦੀ ਆ, ਉਹ ਮਹਿੰਦਰਪਾਲ ਬਿੱਟੂ ਨੂੰ ਬੇਅਦਬੀ ਦੇ ਹੁਕਮ ਦਿੰਦੀ ਆ ਤੇ ਇੱਥੋਂ ਇਹ ਸਭ ਕੁਝ ਵਾਪਰਦਾ। ਤਾਂ ਸਾਹਿਬ ਹੁਣ ਫਿਰ ਮੁੱਖ ਮੁਲਜ਼ਮ ਕੌਣ ਹੋਇਆ ਇਸ ਕੇਸ 'ਚ, ਬੇਅਦਬੀ ਦੇ ਕੇਸ 'ਚ? ਜੀ ਪ੍ਰਦੀਪ ਕਲੇਰ ਦੀ ਜੇ ਮੰਨੀ, ਪ੍ਰਦੀਪ ਕਲੇਰ ਨੇ ਆਫ ਦੀ ਰਿਕਾਰਡ ਥੋੜੀ ਕਿਹਾ ਸਭ ਕੁਝ, ਇਹ ਤਾਂ ਦੀ ਰਿਕਾਰਡ ਹੈ ਨਾ। ਤਾਂ ਉਹੀ ਪ੍ਰਦੀਪ ਕਲੇਰ ਜਿਹੜਾ ਉਹ ਬਣਨ ਜਾ ਰਿਹਾ ਸਰਕਾਰੀ ਗਵਾਹ। ਉਹਦੀ ਸ਼ਾਇਦ ਅਪਰੂਵਿੰਗ ਦੀ ਡੇਟ ਜਿਹੜੀ ਹੈ ਉਹ ਅੱਜ ਸੀਗੀ ਜਾਂ ਕੱਲ ਹੋਊਗੀ, ਭਲਕੇ ਹੋਊਗੀ, ਜਨਵਰੀ 'ਚ ਸੀਗੀ ਅਖੀਰ ਤੇ ਜੇ ਮੰਨ ਲਓ ਅਪਰੂਵਡ ਹੋ ਜਾਂਦਾ ਉਹ ਬਤੌਰ ਸਰਕਾਰੀ ਗਵਾਹ, ਤੇ ਉਹਦੀ ਸਟੇਟਮੈਂਟ ਨੂੰ ਜੇ ਮੰਨੀਏ ਤਾਂ ਮੁੱਖ ਦੋਸ਼ਣ ਕੌਣ ਹੈ? ਹਨੀਪ੍ਰੀਤ। ਜੇ ਉਹ ਡੇਰਾ ਮੁਖੀ ਅਧਿਕਾਰਤ ਤੌਰ ਤੇ ਬਣ ਜਾਂਦੀ ਹੈ, ਜਾਂ ਸਰਸੇ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਆਇਆ ਡੇਰਾ ਮੁਖੀ ਕੁਝ ਨਾ ਕੁਝ ਸੰਕੇਤਕ ਕਹਿ ਜਾਂਦਾ ਹੈ, ਤਾਂ ਫਿਰ ਉਹੀ ਹੋਏਗਾ ਕਿ ਛੇਤੀ ਕੀਤਿਆਂ ਹਨੀਪ੍ਰੀਤ ਨੂੰ ਹੱਥ ਨਹੀਂ ਪਾਊਗਾ। ਬਸ ਆਹ ਵੀ ਮਸਲਾ ਹੋ ਸਕਦਾ ਹੈ। ਮੇਰਾ ਕਹਿਣ ਦਾ ਭਾਵ ਇਹੋ ਆ ਕਿ ਹਨੀਪ੍ਰੀਤ ਬਹੁਤ ਪਾਵਰਫੁਲ ਹੈ, ਜਿੰਨੇ ਵੀ ਫੈਸਲੇ ਲੈ ਰਹੀ ਹੈ ਉਹ ਲੈ ਰਹੀ ਹੈ, ਔਰ ਭਾਰਤੀ ਜਨਤਾ ਪਾਰਟੀ ਨੂੰ ਜਿੰਨੀ ਸਪੋਰਟ ਜਾ ਰਹੀ ਹੈ ਉਹ ਹਨੀਪ੍ਰੀਤ ਇੱਕ ਬਹੁਤ ਵੱਡੇ ਲੈਵਲ ਦੇ ਆਰਐਸਐਸ ਦੇ ਨੇਤਾ ਦੇ ਨਾਲ ਮਤਲਬ ਕਿ ਸੰਪਰਕ 'ਚ ਹੋ ਕੇ ਉਹ ਸਾਰੇ ਕਰ ਰਹੀ ਹੈ। ਜੀ ਜੀ ਸੋ ਇਹ ਇਸੇ ਕਰਕੇ ਬਹੁਤ ਸਾਰੇ ਵਿਦਵਾਨ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਅੱਜ ਤੱਕ ਹਨੀਪ੍ਰੀਤ ਨੂੰ ਬਾਹਲੀ ਹਵਾ ਨਹੀਂ ਲੱਗੀ। ਜਿੱਦਾਂ ਤੁਸੀਂ ਜ਼ਿਕਰ ਕੀਤਾ ਹੀ ਆ, ਬਹੁਤ ਸਾਰੀਆਂ ਅੰਦਰਲੀਆਂ ਨੇੜਤਾਵਾਂ ਹੁੰਦੀਆਂ ਨੇ। ਪਰ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ।
ਮਾਈਨਿੰਗ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਜੀ। ਤੇ ਬੇਸ਼ੱਕ ਮਾਈਨਿੰਗ ਨੂੰ ਮਾਲੀਏ ਦੇ ਰੂਪ ਚ ਦੇਖ ਲਈਏ ਜਾਂ ਮਨੁੱਖਾਂ ਦੀ ਸਿੱਧੇ ਅਸਿੱਧੇ ਰੂਪ ਦੇ ਵਿੱਚ ਹੁੰਦੀ ਲੁੱਟ ਦੇ ਨਾਲ ਜਾਂ ਜਾਨਾਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੇ ਇਹਦੇ ਵਿੱਚ ਪੱਖ ਨੇ, ਪਰ ਹੁਣ ਜਿਹੜਾ ਖੁਲਾਸਾ ਹੋਇਆ ਜਰਾ ਉਹਦੇ ਤੇ ਚਾਨਣਾ ਪਾਓ। ਗੁਰਪ੍ਰੀਤ ਜੀ, ਇਹ ਸਾਡੀ ਬਦਕਿਸਮਤੀ ਹੈ ਕਿ ਮਾਈਨਿੰਗ ਰੁਕ ਨਹੀਂ ਰਹੀ। ਸਰ, ਜੀ ਮੈਂ ਤੁਹਾਨੂੰ ਇੱਕ ਮਿੰਟ ਲਵਾਂਗਾ। ਮੇਰੇ ਨਾਲ ਇੱਕ ਬਹੁਤ ਵੱਡੇ ਲੀਡਰ ਦਾ ਬੈਠਣਾ ਹੋਇਆ ਜਿਹੜਾ ਰਾਹੁਲ ਗਾਂਧੀ ਨਾਲ ਕੰਮ ਕਰ ਚੁੱਕਾ। ਜੀ ਉਸਨੇ ਕਿਹਾ ਕਿ ਸਾਡੀ ਸਰਕਾਰ ਸੀਗੀ, ਤੇਲੰਗਾਨਾ ਤੋਂ ਇੱਕ ਗਰੁੱਪ ਆਇਆ ਸਾਡੇ ਕੋਲ। ਉਹਨਾਂ ਕਿਹਾ ਕਿ ਅਸੀਂ ਜੋ ਮਰਜ਼ੀ ਕਮਾਈਏ ਖਾਈਏ, ਅਸੀਂ ਤੁਹਾਡਾ ਮਾਲੀਆ 1 ਤੋਂ 4 ਗੁਣਾ ਕਰ ਦਿਆਂਗੇ, ਤੇ ਜਿੱਥੇ ਜਿੱਥੇ ਪੈਸਾ ਜਾਂਦਾ ਉਹਨੂੰ ਵੀ ਅਸੀਂ ਇੰਨਾ ਹੀ ਵਧਾ ਦਿਆਂਗੇ। ਸਮਝ ਗਏ ਨਾ ਤੁਸੀਂ? ਖਜ਼ਾਨੇ 'ਚ ਵੀ ਇੰਨਾ ਕਰ ਦਿਆਂਗੇ, ਇਹ ਵੀ ਕਰ ਦਿਆਂਗੇ। ਉਹਨਾਂ ਦੇ ਕੋਲ ਪਾਲਿਸੀ ਸੀ, ਕਹਿੰਦੇ ਕਿ ਸਿੱਧੂ ਸਾਹਿਬ ਜਿਸ ਪਾਲਿਸੀ ਦੀ ਗੱਲ ਕਰਦੇ ਆ ਨਾ, ਦਰਅਸਲ ਉਹ ਪਾਲਿਸੀ ਤੇਲੰਗਾਨਾ, ਪਰ ਇੱਥੋਂ ਦੇ ਨੇਤਾਵਾਂ ਨੇ ਪੈਰ ਨਹੀਂ ਲੱਗਣ ਦਿੱਤੇ। ਇਹ ਗੱਲ ਆਫ ਦੀ ਰਿਕਾਰਡ ਮੈਨੂੰ ਰਾਹੁਲ ਗਾਂਧੀ ਨਾਲ ਕੰਮ ਕਰ ਚੁੱਕੇ ਇੱਕ ਨੌਜਵਾਨ ਨੇਤਾ ਨੇ ਖੁਦ ਦੱਸੀ ਹੈ ਜੀ। ਜੀ ਯਾਨੀ ਵੱਡਾ ਖੁਲਾਸਾ। ਕਾਂਗਰਸ ਬਿਲਕੁਲ, ਇਹ ਬਿਲਕੁਲ ਜੀ ਗੱਲ ਮਤਲਬ ਮੇਰੇ ਸਾਹਮਣੇ ਬੈਠ ਕੇ ਕੀਤੀ ਉਸ ਨੌਜਵਾਨ ਨੇ। ਚਲੋ ਗਾਂ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ, ਫਿਰ ਆਪਾਂ ਨਹੀਂ ਨਾਮ ਲੈਂਦੇ ਕਿਉਂਕਿ ਉਹਨਾਂ ਦਾ ਆਪਦਾ ਹਿਸਾਬ ਕਿਤਾਬ ਹੁੰਦਾ ਤਾਂ ਇੱਕ ਯਕੀਨ ਵੀ ਹੁੰਦਾ। ਤਾਂ ਮਤਲਬ ਕਿ ਉਹਨਾਂ ਨੇ ਮੈਂ ਹੈਰਾਨ ਰਹਿ ਗਿਆ। ਉਹ ਕਹਿੰਦੇ ਜੀ ਸਿੱਧੂ ਸਾਹਿਬ ਉਸ ਪਾਲਿਸੀ ਨੂੰ ਹੀ ਸਮਝ ਕੇ ਮੁੜ ਕੇ ਉਹਦੇ ਤੇ ਗੱਲ ਕਰਨੀ ਸ਼ੁਰੂ ਕਰਦੇ ਆ ਕਿ GPS ਵਗੈਰਾ ਹੋਣ ਜਾਂ ਏਦਾਂ ਹੁੰਦਾ। ਉਹ ਜੋ ਵੀ ਉਹਨਾਂ ਨੇ ਆ ਕੇ ਉਹਨਾਂ ਨੇ ਮੈਨੂੰ ਇਨਫੈਕਟ ਕਿ ਨਾਂ ਵੀ ਦੱਸਿਆ ਉਸ ਜੀ ਗਰੁੱਪ ਦੇ ਮੁਖੀ ਦਾ ਜਿਹੜਾ ਅਰਬਾਂ ਖਰਬਾਂ ਪਤੀ ਹੁੰਦਾ, ਕਿ ਉਹ ਖੁਦ ਪੰਜਾਬ ਚ ਆਇਆ ਸੀਗਾ। ਉਹਨੇ ਜੀ ਆਫਰ ਕੀਤਾ ਸੀਗਾ ਕਿ ਤੁਹਾਡਾ ਖਜ਼ਾਨਾ ਵੀ 4 ਗੁਣਾ ਜ਼ਿਆਦਾ ਭਰੂੰਗਾ, ਤੇ ਜਿੱਥੇ ਜਿੱਥੇ ਤੁਸੀਂ ਹਿੱਸਾ ਪੱਤੀ ਲੈਣੇ ਉਹ ਵੀ ਤੁਹਾਨੂੰ ਕੁਝ ਗੁਣਾ ਜ਼ਿਆਦਾ ਵਧਾ ਕੇ ਦਊਂਗਾ। ਖੈਰ ਚਲੋ, ਕਾਂਗਰਸ ਦਾ ਹੋ ਗਿਆ ਕੰਮ, ਕਲਿਆਣ ਕਰਤਾ ਉਹਨਾਂ ਨੇ। ਕਾਂਗਰਸ ਵੀ ਗਈ, ਕਾਲੀਆਂ ਦੇ ਰਾਜ ਦੀ ਤੇ ਗੱਲ ਹੀ ਨਾ ਛੇੜੋ। ਉਥੇ ਤੇ ਰੇਤਾ ਤੁਹਾਨੂੰ ਪਤਾ ਹੀ ਹੈ ਕਿ ਹਿਸਾਬ ਕਿਤਾਬ ਹੋਇਆ। ਜੀ ਜੀ ਉਹਨਾਂ ਦੇ ਤਾਂ ਮੁੜ ਕੇ ਮੁੱਠੀ ਚ ਵੀ ਰੇਤਾ ਖੁਰ ਗਈ। ਤੇ ਹੁਣ ਇਸ ਸਰਕਾਰ ਚ ਵੀ ਤੁਸੀਂ ਦੇਖ ਲਓ ਕਿ ਇੱਕ ਪਾਸੇ ਸਰਹੱਦੀ ਮਾਈਨਿੰਗ, ਉਹ ਹਾਈ ਕੋਰਟ ਚ ਮਸਲਾ ਹੈ। ਇੱਕ ਪਾਸੇ ਤੁਹਾਨੂੰ ਪਤਾ ਹੀ ਆ, ਇਧਰੋਂ ਜੋ ਹਿਮਾਚਲ ਚੋਂ ਆਉਂਦੀ ਆ ਪਰਚੀ ਦਾ ਰੌਲਾ ਪੈ ਗਿਆ। ਸਰ, ਰੋਪੜ ਏਰੀਏ ਦੇ ਵਿੱਚ ਇੱਕ ਜੱਜ ਨੂੰ ਭੇਜਿਆ ਗਿਆ ਸੀਗਾ। ਜੱਜ ਭੇਸ ਧਾਰਨ ਕਰਕੇ, ਜਿਵੇਂ ਆਪਾਂ ਕਹਿੰਦੇ ਨੇ ਭੇਸ ਵਟਾ ਕੇ ਉਹ ਬੈਠਾ, ਜੀ ਉਹਦੀ ਰਿਪੋਰਟ ਹਾਈ ਕੋਰਟ ਚ ਗਈ ਕਿ ਉੱਥੇ ਨਜਾਇਜ਼ ਮਾਈਨਿੰਗ, ਨਜਾਇਜ਼ ਟਿੱਪਰ ਚੱਲ ਰਹੇ ਨੇ ਜੀ। ਇਹ ਜੀ ਸਰਕਾਰ ਦੀ ਔਨ ਰਿਕਾਰਡ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ। ਇੱਕ ਮੰਤਰੀ ਤੇ ਦੋਸ਼ ਲੱਗੇ, ਉਹਦੇ ਤੋਂ ਮੁੜ ਕੇ ਡਿਪਾਰਟਮੈਂਟ ਲਿਆ ਗਿਆ। ਤੁਹਾਨੂੰ ਯਾਦ ਹੋਣਾ ਮਜੀਠੀਆ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ। ਤਾਂ ਸਾਹਿਬ ਹੁਣ ਇੱਕ ਹੋਰ ਮਸਲਾ ਨਿਕਲਿਆ। ਦੱਸਦੇ ਆ ਕਿ ਮਾਈਨਿੰਗ ਦੇ ਜਿਹੜੇ 40 ਕਲਸਟਰ ਚੱਲਦੇ ਨਾ, ਚੋਂ 12 ਕਲਸਟਰ ਇੱਕ ਕੰਪਨੀ ਚਲਾ ਰਹੀ ਆ। ਠੀਕ ਹੈ ਜੀ। ਤਾਂ ਜਿਹੜੀ ਇਹ ਰਸੀਦ ਕੱਟ ਕੇ ਦੇ ਰਹੇ ਨੇ ਸਾਹਿਬ, ਉਹ ਜਿਹੜੀ ਰਸੀਦ ਹੈ ਉਹ ਮਤਲਬ ਕਿ ਇੱਕ ਰਲਦੀ ਮਿਲਦੀ ਵੈਬਸਾਈਟ ਤੋਂ ਕੱਟੀ ਜਾ ਰਹੀ ਹੈ, ਮਤਲਬ ਕਿ ਅਸਲ ਵੈਬਸਾਈਟ ਤੋਂ ਨਹੀਂ ਕੱਟੀ ਜਾ ਰਹੀ ਜੀ ਇਹ ਹੁਣ ਮਾਮਲਾ ਹਾਈ ਕੋਰਟ ਪਹੁੰਚ ਗਿਆ। ਕਹਿੰਦੇ ਕਿ ਅਜਿਹਾ ਕਰਕੇ ਮਤਲਬ ਇਸੇ ਵੈਬਸਾਈਟ ਦੇ ਨਾਲ ਮਿਲਦੀ ਜੁਲਦੀ ਇੱਕ ਜਾਲੀ, ਜਿਵੇਂ ਤੁਸੀਂ ਅੱਗੇ ਦੇਖਿਆ ਹੋਣਾ, ਆਪਾਂ ਪਿੱਛੇ ਜੇ ਇੱਕ ਬਹੁਤ ਵੱਡੀ ਖਬਰ ਸੁਣੀ ਹੈ, ਪੰਜਾਬ ਦੇ ਵੀ 2 ਟੋਲ ਪਲਾਜ਼ੇ ਉਹਦੇ ਚ ਸ਼ਾਮਲ ਸਨ, ਜੀਦੇ ਵਾਲਾ ਇੱਕ ਸ਼ਾਇਦ ਕਲਾਲਾ, ਕਿ ਬਈ ਇੱਥੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਉਹਨਾਂ ਨੇ NHAIR ਵਰਗਾ ਜਿਹੜਾ ਸੌਫਟਵੇਅਰ ਸੀ ਇੱਕ ਤਿਆਰ ਕੀਤਾ, ਤਾਂ ਪਰਚੀ ਜੀ ਮਤਲਬ ਕਿ ਉਹ ਉੱਥੋਂ ਕੱਢ ਦਿੰਦੇ ਸਨ। ਤਾਂ ਕੁਝ ਐਂਟਰੀਆਂ ਪਾ ਕੇ ਉਹ ਮਤਲਬ ਕਿ ਦੱਸਦੇ ਆ ਕਿ ਕਈ 100 ਕਰੋੜ ਦਾ ਕਪਲਾ ਏਦਾਂ ਹੋ ਗਿਆ ਟੋਲ ਪਲਾਜ਼ਾ। ਤਾਂ ਇਹ ਰਸੀਦ ਦਾ ਕਪਲਾ ਦੱਸਦੇ ਆ ਕਿ 100 ਕਰੋੜ ਦਾ ਹੈ ਸਰ। ਇਹ ਹਾਈ ਕੋਰਟ ਦੇ ਵਿੱਚ ਮਾਮਲਾ ਚਲਾ ਗਿਆ, ਨੋਟਿਸ ਜਾਰੀ ਹੋ ਗਿਆ ਸਰ। ਤੁਸੀਂ ਹਿਸਾਬ ਲਾ ਲਓ ਕਿ ਜਾਲੀ ਵੈਬਸਾਈਟ ਰਾਹੀਂ ਮਾਈਨਿੰਗ ਮਾਲੀਆ ਇਕੱਠਾ ਕੀਤਾ ਜਾ ਰਿਹਾ। ਯਾਨੀ ਇਹ ਤੋਂ ਵੱਡੀ ਲੁੱਟ ਕੀ ਹੋ ਸਕਦੀ ਹੈ? ਨਜਾਇਜ਼ ਮਾਈਨਿੰਗ ਉਹ ਤਾਂ ਆਪਾਂ ਇੱਕ ਪਾਰਟ ਮੰਨਦੇ ਹਾਂ, ਇੱਥੇ ਜਾਇਜ਼ ਜਿਨ੍ਹਾਂ ਨੂੰ ਅਲਾਟਮੈਂਟ ਹੋਈ ਹੈ ਸਰ, ਉਹ ਕਿਦਾਂ ਮਤਲਬ ਕਿ ਮੈਂ ਤਾਂ ਹੈਰਾਨ ਆ ਕਿ ਦੀਵੇ ਥੱਲੇ ਹਨੇਰੇ ਵਾਲੀ ਗੱਲ ਆ। ਤਾਂ ਚਿੱਟੇ ਦਿਨ ਚਾਰੇ ਚੱਕ ਜਗੀਰ ਵਾਲਾ ਹਿਸਾਬ ਆ ਕਿ ਭਾਈ ਉਹ ਫਰਜ਼ੀ ਵੈਬਸਾਈਟ ਬਣਾ ਕੇ ਰਸੀਦਾਂ ਕੱਟ ਕੇ ਹੀ ਲਗਭਗ 100 ਕਰੋੜ ਦਾ ਘੁਟਾਲਾ ਹੋਣ ਦਾ ਦਾਅਵਾ ਜਿਹੜਾ ਕਥਿਤ ਤੌਰ ਤੇ ਹਾਈ ਕੋਰਟ 'ਚ ਕੀਤਾ ਗਿਆ ਕਰ ਚੁੱਕੇ ਆ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਗੁਰਪ੍ਰੀਤ ਜੀ ਕਿ ਪੰਜਾਬ ਦੇ ਸਾਧਨਾਂ ਦੀ, ਪੰਜਾਬ ਦੇ ਵਸੀਲਿਆਂ ਦੀ, ਪੰਜਾਬ ਦੀ ਪੂੰਜੀ ਦੀ ਕਿਸ ਤਰ੍ਹਾਂ ਕਹਿ ਲਓ ਕਿ ਛਿੱਲ ਲਾਈ ਜਾ ਰਹੀ ਆ। ਅਫਸੋਸ ਹੁੰਦਾ ਮੈਨੂੰ, ਬਹੁਤ ਦੁੱਖ ਹੁੰਦਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਕੀ ਛੱਡ ਰਹੇ ਹਾਂ।
ਕਰਜ਼ੇ ਦੀ ਪੰਡ ਜਾਂ ਕੁਦਰਤੀ ਜਿਹੜੇ ਸਾਡੇ ਕੋਲ ਸਾਧਨ ਸਨ ਕਿ ਅਸੀਂ ਉਹ ਵੀ ਖਤਮ ਕਰਨ ਜਾ ਰਹੇ ਹਾਂ ਜੀ। ਜੀ ਸੋ ਸਾਰੇ ਪਾਸਿਆਂ ਤੋਂ ਲੁੱਟ ਤਾਂ ਹੋ ਹੀ ਰਹੀ ਹੈ। ਜੇਕਰ ਮਾਈਨਿੰਗ ਲੋਕ ਕਹਿੰਦੇ ਨੇ ਕਿ ਸਾਨੂੰ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦੀ, ਅਸੀਂ ਕਿਉਂ ਬੋਲੀਏ, ਪਰ ਜਦੋਂ ਟਿੱਪਰ ਤੁਹਾਡੇ ਪਿੰਡ ਚੋਂ ਲੰਘਦਾ ਹੈ, ਸੜਕ ਤੋੜਦਾ ਹੈ, ਫਿਰ ਬੱਚਿਆਂ ਦੀਆਂ ਜਾਨਾਂ ਲੈਂਦਾ, ਫਿਰ ਕਈ ਤਰੀਕੇ ਦੇ ਹੋਰ ਨੁਕਸਾਨ ਨੇ। ਪਰ ਬੀਤੇ ਦਿਨੀ ਮੈਂ ਵੀ ਇੱਕ ਮਿੰਟੂ ਜੀ ਵੀਡੀਓ ਦੇਖ ਰਿਹਾ ਸੀ ਜਿਸ ਦੇ ਵਿੱਚ ਨਵੇਂ ਸ਼ਹਿਰ ਦੇ ਲਾਗੇ ਹੀ ਹੈ ਇੱਕ, ਉੱਥੇ ਰੇਤਾ ਕੱਢੀ ਜਾਂਦੀ ਹੈ ਤੇ ਉਹਨਾਂ ਨੇ ਇੱਕ ਪਰਾਲੀ ਦੇ ਉੱਪਰ ਹੀ ਕੰਪਿਊਟਰ ਰੱਖਿਆ ਹੋਇਆ, ਕਹਿੰਦੇ ਉੱਥੋਂ ਹੀ ਪਰਚੀਆਂ ਕੱਢ ਕੇ ਦੇਈ ਜਾਂਦੇ, ਕੋਈ ਸਿਸਟਮ ਨਹੀਂ, ਕੋਈ ਵਾਸਤਾ ਨਹੀਂ। ਉਹ ਵੀ ਜਿਹੜਾ ਮੰਗਦਾ ਹੈ, ਜਿਹੜਾ ਆਪ ਮੰਗ ਲੈਂਦਾ ਉਹਨੂੰ ਪਰਚੀ ਦੇ ਦਿੰਦੇ ਨੇ, ਨਹੀਂ ਤਾਂ 7 ਵਚਨ ਹੈ ਜਾਓ। ਸੋ ਇਸ ਤਰੀਕੇ ਦਾ ਕੰਮ ਹੈ। ਪਰ ਆਖਰੀ ਖਬਰ ਦਾ ਰੁਖ ਕਰੀਏ, ਮੈਂ ਕਹਿੰਦਾ ਕਿ ਬਿਲਕੁਲ ਗੁਰਪ੍ਰੀਤ ਜੀ, ਹਾਂਜੀ, ਇਹ ਬਿਲਕੁਲ ਮਾਫੀਆ ਇਸੇ ਨੂੰ ਕਹਿੰਦੇ ਆ ਜਿਸ ਮਾਫੀਆ ਨੂੰ ਖਤਮ ਕਰਨ ਦੇ ਨਾਮ ਤੇ ਇਹ ਆਏ ਸਨ। ਜੀ ਸੋ ਰਿਸ਼ਵਤ ਦੀ ਸਪੈਸ਼ਲ ਡਿਊਟੀ ਦਾ ਮਾਮਲਾ ਚਰਚਾ 'ਚ ਹੈ ਜੀ। ਦੇਖੋ, ਇਹ ਨਾ ਇੱਕ ਮੁਲਾਜ਼ਮ ਇਹਨਾਂ ਨੇ ਫੜਿਆ, ਇਨਫੈਕਟ ਸਾਬਕਾ ਮੁਲਾਜ਼ਮ ਹੌਲਦਾਰ ਜੀ, ਇਹਨੂੰ ਮਤਲਬ ਕਿ 10,000 ਰੁਪਏ ਰਿਸ਼ਵਤ 'ਚ ਫੜਿਆ। ਇਹਨੇ ਕਾਰ ਛਡਵਾਉਣ ਦੀ ਇਵਜ਼ ਦੇ ਵਿੱਚ ਇਹ ਸਭ ਕੁਝ ਕੀਤਾ। ਤੇ ਕਮਾਲ ਦੀ ਗੱਲ ਇਹ ਆ ਕਿ ਬਈ ਇਹ ਬੰਦਾ ਰਿਟਾਇਰ ਹੋ ਚੁੱਕਾ ਸੀਗਾ ਤੇ ਥਾਣੇ ਦੇ ਵਿੱਚ ਮਤਲਬ ਕਿ ਆਪਦੇ ਵੱਡਿਆਂ ਵਾਸਤੇ ਸਪੈਸ਼ਲ ਇਹੀ ਡਿਊਟੀ ਦੇਣ ਆਉਂਦਾ ਸੀਗਾ ਜੀ। ਕੀ ਕਹੋਗੇ? ਮਤਲਬ ਕਿ ਹੈਰਾਨਗੀ ਦੀ ਗੱਲ ਆ। ਇਹ ਇੱਥੇ ਉਹੀ ਆਪਾਂ ਗੱਲ ਕਰ ਰਹੇ ਹਾਂ ਸਾਹਿਬ, ਕੈਸੀ ਲੁੱਟ ਹੋ ਰਹੀ ਹੈ ਬਈ। ਇਹ SHO ਦਾ ਸਾਥੀ ਦੱਸਿਆ ਜਾ ਰਿਹਾ, ਮਤਲਬ ਕਿ ਜਿਵੇਂ ਪਟਵਾਰੀਆਂ ਤੇ ਦੋਸ਼ ਲੱਗਦਾ ਹੈ ਕਿ ਉਹਨਾਂ ਨੇ ਕਰਿੰਦੇ ਰੱਖੇ ਹੋਏ, ਤਾਂ ਇਹ SHOs ਦੇ ਕਰਿੰਦੇ ਨੇ ਇਹੋ ਜਿਹੇ ਲੋਕ ਜੀ। ਹੁਣ ਇੱਥੇ ਬਠਿੰਡੇ ਦੇ ਵਿੱਚ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ, ਇੱਕ ਬੜਾ ਤਗੜਾ ਮਾਮਲਾ ਨਿਕਲਿਆ, ਦਬਾ ਲਿਆ ਸਰਕਾਰ ਨੇ ਅਸਲ ਦੇ ਵਿੱਚ, ਨਹੀਂ ਤਾਂ ਸਾਰਾ ਨੈਟਵਰਕ ਹੀ ਫਾਸ਼ ਹੋ ਜਾਂਦਾ। ARTO ਦੇ ਦਫ਼ਤਰ ਚੋਂ ਬੰਦੇ ਫੜੇ ਗਏ ਕੁਛ, ਮਤਲਬ ਇਸੇ ਤਰ੍ਹਾਂ ਦਾ ਰਿਸ਼ਵਤ ਕਾਂਡ ਸੀ। ਪਰ ਜਦੋਂ ਤਾਰ ਤਾਂ ਤੱਕ ਗਈ ਉਦੋਂ ਬਸ ਰਫਾ ਦਫਾ ਹੋ ਗਿਆ ਜੀ ਸਭ ਕੁਛ। ਤੇ ਇਹੀ ਆ ਕਿ ਕਰਿੰਦੇ ਫੜੇ ਜਾਂਦੇ ਆ, ਜਿਹੜੇ ਵੱਡੇ ਵਸ਼ਿੰਦੇ ਆ ਉਹ ਵੱਜ ਜਾਂਦੇ ਗੁਰਪ੍ਰੀਤ ਜੀ। ਜੀ ਸੋ ਇਹ ਤਾਂ ਹੈ। ਇਸੇ ਤਰੀਕੇ ਦੇ ਨਾਲ ਕੜੀ ਦਰ ਕੜੀ ਅੱਗੇ ਜੇ ਜੋੜ ਕੇ ਕਿਸੇ ਨੂੰ ਫੜਨਾ ਹੋਵੇ ਤਾਂ ਬੜੇ ਆਸਾਨੀ ਦੇ ਨਾਲ ਇਹ ਨੈਕਸਸ ਤੋੜਿਆ ਜਾ ਸਕਦਾ ਹੈ। ਸੋ ਬਾਕੀ ਮਿੰਟੂ ਜੀ, ਆਪਣੀਆਂ ਖਬਰਾਂ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਖੁੱਲ ਕੇ ਚਾਨਣਾ ਪਾਇਆ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਜੀ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪੰਜਾਬ ਭਰ ਦੀਆਂ ਵੱਖ-ਵੱਖ ਖਬਰਾਂ ਦੇ ਉੱਪਰ ਸਾਡੇ ਨਾਲ ਜੁੜ ਕੇ ਚਾਨਣਾ ਪਾਇਆ ਤੇ ਉਹਨਾਂ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਦਿਆਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਸੱਭਿਅਕ ਭਾਸ਼ਾ ਦੇ ਵਿੱਚ ਸਾਡੇ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ ਤੇ ਸਾਡੇ ਪਲੇਟਫਾਰਮਸ ਦੇ ਨਾਲ ਜੁੜਨਾ ਬਿਲਕੁਲ ਨਾ ਭੁੱਲੋ। ਪੰਜਾਬੀ ਰੇਡੀਓ USA, ਪੰਜਾਬੀ TV USA, ਦੋਵੇਂ ਨਾਵਾਂ ਤੋਂ ਤੁਸੀਂ YouTube, Facebook ਅਤੇ ਹੋਰ ਸਾਰੇ ਪਲੇਟਫਾਰਮਸ ਤੇ ਜਾ ਕੇ ਸਰਚ ਕਰਕੇ ਉਹਨਾਂ ਦੇ ਨਾਲ ਜੋੜ ਸਕਦੇ ਹੋ। ਅੰਤ ਦੇ ਵਿੱਚ ਇੱਕ ਹੋਰ ਖਬਰ ਜੋੜਦੇ ਜਾਈਏ। ਇਹ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ, ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਸਿਆਸਤ ਜਾਂ ਖਾਸ ਤੌਰ ਤੇ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਸਿਆਸਤ ਬਹੁਤ ਹੀ ਗੁੰਝਲਦਾਰ ਸਥਿਤੀ ਦੇ ਵਿੱਚ ਹੈ। ਕਿਉਂਕਿ ਜਦੋਂ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਫੈਸਲੇ ਆਉਂਦੇ ਨੇ ਤਾਂ ਇੱਕ ਵਾਰ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਸਥਿਤੀ ਸਪਸ਼ਟ ਹੋਊਗੀ, ਸਾਰਾ ਕੁਝ ਸੁਧਾਰ ਵੱਲ ਨੂੰ ਚੱਲੂਗਾ। ਉਹ ਪਾਰਟੀ ਜਿਸ ਨੂੰ ਮੋਰਚਿਆਂ ਦੀ ਪਾਰਟੀ ਕਿਹਾ ਜਾਂਦਾ ਹੈ, ਜਿਹੜੀ ਪਾਰਟੀ ਸੜਕ ਤੇ ਆ ਕੇ ਪੰਜਾਬ ਦੇ ਮੁੱਦਿਆਂ ਦੇ ਲਈ ਲੜਨ ਦੇ ਲਈ ਜਾਣੀ ਜਾਂਦੀ ਸੀ, ਉਹ ਪਾਰਟੀ ਮੁੜ ਕੇ ਆਪਣਾ ਉਹ ਸਨਮਾਨ ਬਹਾਲ ਕਰਨ ਦੇ ਵਿੱਚ ਸ਼ਾਇਦ ਕਾਮਯਾਬ ਹੋਊਗੀ। ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆਇਆ, ਕਿਉਂਕਿ ਕੁਝ ਲੀਡਰਾਂ ਨੇ ਆਪਣੀ ਕਹਿ ਲਓ ਵੀ ਹਉਮੈ ਨੂੰ ਅੱਗੇ ਰੱਖਿਆ। ਆਪਣੀ ਹਉਮੈ ਦੇ ਨਾਲ ਆਪਣੇ ਉਹ ਸਾਰੇ ਕੰਮ ਕੀਤੇ, ਉਹ ਸਾਰੇ ਕੰਮ ਜਾਰੀ ਰੱਖੇ ਜਿਨ੍ਹਾਂ ਤੋਂ ਵਰਜਿਆ ਗਿਆ ਸੀ, ਜਿਨ੍ਹਾਂ ਤੋਂ ਵਰਜਦਿਆਂ ਹੋਇਆਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਹਨਾਂ ਨੂੰ ਇਹ ਸਜ਼ਾਵਾਂ ਲਾਈਆਂ ਸੀ ਕਿ ਤੁਸੀਂ ਅਜਿਹਾ ਕਰਨਾ ਹੈ, ਇਸ ਤਰੀਕੇ ਦੇ ਨਾਲ ਆਪਣੇ ਚੁੱਲ੍ਹੇ ਜਿਹੜੇ ਨੇ ਅਲੱਗ-ਅਲੱਗ ਖਿਲਾਰੇ ਉਹਨਾਂ ਨੂੰ ਇਕੱਠਾ ਕਰੋ। ਤੇ ਕੁਝ ਲੋਕ ਆਪਣੀਆਂ ਜਿਹੜੀਆਂ ਬਣਾਈਆਂ ਹੋਈਆਂ ਸੰਸਥਾਵਾਂ ਸਨ ਉਹਨਾਂ ਨੂੰ ਭੰਗ ਵੀ ਕਰ ਦਿੰਦੇ ਨੇ। ਸੋ ਫਿਲਹਾਲ ਦੀ ਜੇਕਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਜਥੇਦਾਰ ਗਿਆਨੀ ਰਘੁਵੀਰ ਸਿੰਘ ਇਸ ਸਮੇਂ ਇੰਗਲੈਂਡ ਦੇ ਵਿੱਚ ਨੇ ਆਪਣੇ ਪਰਿਵਾਰ ਦੇ ਨਾਲ, ਤੇ ਦੂਸਰੇ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੂੰ ਕਿ ਉਹਨਾਂ ਦੀਆਂ ਸੇਵਾਵਾਂ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਕੁਝ ਸਮੇਂ ਦੇ ਲਈ,
ਉਹਨਾਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਦੁਚਿੱਤੀਆਂ ਬਣੀਆਂ ਹੋਈਆਂ ਨੇ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਭ ਦੇ ਵਿਚਾਲੇ ਜਦੋਂ ਇੱਥੇ ਜਥੇਦਾਰ ਸਾਹਿਬ ਪੰਜਾਬ ਦੇ ਵਿੱਚ ਨਹੀਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਅੰਤਰਿਮ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਦੇ ਬਾਰੇ ਡਾਕਟਰ ਦਲਜੀਤ ਸਿੰਘ ਚੀਮਾ ਹੁਣਾਂ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ 31 ਜਨਵਰੀ ਨੂੰ ਪਾਰਟੀ ਦੀ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਦੇ ਵਿੱਚ ਮੀਟਿੰਗ ਹੋਵੇਗੀ, ਜਿਸ ਦੇ ਵਿੱਚ ਸਾਰੀਆਂ ਚੀਜ਼ਾਂ ਵਿਚਾਰੀਆਂ ਜਾਣਗੀਆਂ। ਜਿਹੜੀਆਂ ਮੁੱਖ ਤੌਰ ਤੇ ਚੀਜ਼ਾਂ ਤਾਂ ਇਹੀ ਨੇ ਕਿ ਹੁਣ ਭਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, 10 ਰੁਪਏ ਦੇ ਕੇ ਸ਼ਾਮਲ ਕਰ ਰਹੇ ਹੋ ਸਕਦਾ ਕੋਈ ਵੀ ਪਾਰਟੀ ਦੇ ਵਿੱਚ ਮੁੜ ਤੋਂ। ਇਹ ਸਾਰਾ ਕੁਝ ਚੱਲ ਰਿਹਾ। 25 ਲੱਖ ਜਿਹੜੇ ਮੈਂਬਰ ਬਣਾਉਣ ਦਾ ਵੀ ਇਹਨਾਂ ਦੇ ਵੱਲੋਂ ਟੀਚਾ ਮਿੱਥਿਆ ਗਿਆ ਹੈ। ਪਰ ਇਹਨਾਂ ਸਾਰੀਆਂ ਜਿਹੜੀਆਂ ਭਰਤੀਆਂ ਨੇ ਉਹਨਾਂ ਦੇ ਨਿਗਰਾਨੀ ਦੇ ਲਈ ਜਿਹੜੀ ਜਥੇਦਾਰ ਸਾਹਿਬ ਦੇ ਵੱਲੋਂ ਕਿਹਾ ਸੀ ਕਿ 7 ਮੈਂਬਰੀ ਕਮੇਟੀ ਕੰਮ ਕਰੇਗੀ, ਉਹਨਾਂ ਨੂੰ ਇਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵੀਕਾਰ ਨਾ ਕਰਦਿਆਂ ਹੋਇਆਂ ਲੋਕਾਂ ਨੂੰ, ਜਿਹੜੇ ਉਹ ਲੋਕ ਸੀ ਜਿਹੜੇ ਉਸ ਦੇ ਵਿੱਚ ਪਾਏ ਗਏ ਸੀ, ਜਿਹੜੇ ਆਗੂ ਸੀ, ਉਹਨਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਦਿੰਦਿਆਂ ਹੋਇਆਂ ਇੱਕ ਅੱਧ ਟੁੱਟੀ ਜਿਹੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ, ਜਿਸ ਦੇ ਵਿੱਚੋਂ ਖਾਸ ਤੌਰ ਤੇ ਵਡਾਲਾ ਜਿਹੜੇ ਨੇ ਗੁਰਪ੍ਰਤਾਪ ਵਡਾਲਾ, ਉਹਨਾਂ ਨੂੰ ਬਾਹਰ ਹੀ ਰੱਖਿਆ ਜਾਂਦਾ। ਬੇਸ਼ੱਕ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਿਸ ਤੋਂ ਉਹਨਾਂ ਨੇ ਸਾਫ਼ ਨਾ ਕਰ ਦਿੱਤੀ। ਸੋ ਹੁਣ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਦੇ ਹੇਠ ਇਹ ਮੀਟਿੰਗ ਹੋਣੀ ਹੈ ਤੇ ਭਰਤੀ ਮੁਹਿੰਮ ਇਸ ਦਾ ਮੁੱਖ ਕਹਿੰਦੇ ਨੇ ਏਜੰਡਾ ਹੈ ਜਿਹੜਾ ਮੀਟਿੰਗ ਦਾ ਹੋਣਾ ਹੈ। ਤੇ ਇਹ ਮੀਟਿੰਗ 31 ਤਰੀਕ ਨੂੰ 2:30 ਵਜੇ ਦੁਪਹਿਰ ਨੂੰ ਇਹ ਚੰਡੀਗੜ੍ਹ ਵਾਲੇ ਇਹਨਾਂ ਦੇ ਦਫ਼ਤਰ ਦੇ ਵਿੱਚ ਹੋਣੀ ਹੈ। ਸੋ ਇਹ ਵੱਡੀ ਖਬਰ ਹੈ ਇਸ ਸਮੇਂ। ਸੋ ਤੁਸੀਂ ਸਾਡੇ ਨਾਲ ਜੁੜੇ ਤੇ ਸਾਰੀਆਂ ਖਬਰਾਂ ਨੂੰ ਬੜੇ ਗੌਰ ਦੇ ਨਾਲ ਤੁਸੀਂ ਸੁਣਿਆ, ਕਿਉਂਕਿ ਪੰਜਾਬ ਦੇ ਵਿੱਚ ਕੀ ਕੁਝ ਵਾਪਰਦਾ ਹੈ, ਪੰਜਾਬ ਤੁਹਾਡੀ ਆਪਣੀ ਧਰਤੀ, ਤੁਸੀਂ ਉਸ ਦੇ ਬਾਰੇ ਜਾਣਨਾ ਚਾਹੁੰਦੇ ਹੋ, ਸੁਣਦੇ ਹੋ ਪ੍ਰੋਗਰਾਮ ਨੂੰ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਗਲੇ ਪ੍ਰੋਗਰਾਮ ਇਸੇ ਲੜੀ ਦੇ ਨਾਲ ਜਾਰੀ ਰਹਿਣਗੇ। ਤਦ ਤੱਕ ਲਈ ਮੈਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਪਿਆਰ ਭਰੀ ਸਤਿ ਸ਼੍ਰੀ ਅਕਾਲ।